ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ। 15 ਮਾਰਚ ਦਿਨ ਸ਼ੁੱਕਰਵਾਰ ਸ਼ਾਮ ਨੂੰ 5 ਵਜੇ ਤੋਂ ਰਾਤੀ 11 ਵਜੇ ਤੱਕ ਇੱਕ ਵਿਸ਼ੇਸ਼ ਚੁਪਹਿਰਾ ਜਪ ਤਪ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਵਿਖੇ ਰੱਖਿਆ ਗਿਆ। ਔਰ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਮੈਂ ਸਨਿਮਰ ਬੇਨਤੀ ਕਰਾਂਗਾ, ਆਪਣੇ ਰੁਝੇਵਿਆਂ ਨੂੰ ਛੱਡ ਕੇ, ਵਹੀਰਾਂ ਘੱਤ ਕੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਪ ਜੀਆਂ ਨੂੰ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਔਰ ਸਾਰੀਆਂ ਸੰਗਤਾਂ ਨੂੰ ਪਤਾ ਹੈ, ਜਦੋਂ ਤੁਸੀਂ ਪਿਆਰ ਦੇ ਵਿੱਚ ਆ ਕੇ ਚੁਪਹਿਰਾ ਕੱਟਦੇ ਹੋ, ਚੁਪਹਿਰੇ ਵਿੱਚ 5 ਪਾਠ ਜਪਜੀ ਸਾਹਿਬ ਕਰਦੇ ਹੋ, 2 ਚੌਪਈ ਸਾਹਿਬ ਦੇ ਪਾਠ ਕਰਦੇ ਹੋ, ਸੁਖਮਨੀ ਸਾਹਿਬ ਜੀ ਦੇ ਪਾਠ ਕਰਦੇ ਹੋ, ਜਦੋਂ ਤੁਸੀਂ ਪਿਆਰ ਨਾਲ ਚੁਪਹਿਰਾ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੇ ਇੱਕ ਇੱਕ ਦੇ ਘਰ ਵਿੱਚ ਪਹੁੰਚ ਕੇ ਤੁਹਾਡੇ ਦੁੱਖਾਂ ਨੂੰ ਕੱਟਦੇ ਨੇ, ਤੁਹਾਡੀਆਂ ਤਕਲੀਫਾਂ ਨੂੰ ਕੱਟਦੇ ਨੇ। ਮੈਂ ਤੁਹਾਨੂੰ ਹਜ਼ਾਰਾਂ ਪ੍ਰੇਮੀ ਵਿਖਾ ਸਕਦਾ ਜਿਹੜੇ ਇਹ ਤੁਹਾਨੂੰ ਕਹਿਣਗੇ, ਅਸੀਂ ਜਦੋਂ ਦੇ ਚੁਪਹਿਰੇ ਕੱਟਣੇ ਸ਼ੁਰੂ ਕੀਤੇ, ਬਾਬਾ ਦੀਪ ਸਿੰਘ ਜੀ ਨੇ ਸਾਡੇ ਘਰ ਦੇ ਵਿੱਚੋਂ ਬਿਮਾਰੀਆਂ ਦੇ ਡੇਰੇ ਦੂਰ ਕਰ ਦਿੱਤੇ, ਸਾਡੇ ਘਰ ਵਿੱਚ ਬਰਕਤਾਂ ਦੀਆਂ ਮੁੱਠਾਂ ਖੁੱਲ੍ਹ ਗਈਆਂ, ਸਾਡੇ ਘਰ ਦੇ ਜਿਹੜੇ ਮੈਂਬਰ ਸ਼ਰਾਬ ਪੀਂਦੇ ਸੀ ਉਹ ਸ਼ਰਾਬ ਛੱਡ ਗਏ, ਮਾੜੀਆਂ ਚੀਜ਼ਾਂ ਦਾ ਤਿਆਗ ਕਰ ਗਏ, ਘਰ ਦੇ ਵਿੱਚ ਸੁੱਖ ਸ਼ਾਂਤੀ ਆਉਣੀ ਸ਼ੁਰੂ ਹੋ ਗਈ। ਜਿਉਂ-ਜਿਉਂ ਅਸੀਂ ਚੁਪਹਿਰੇ ਕੱਟ ਰਹੇ ਹਾਂ, ਤਿਉਂ-ਤਿਉਂ ਬਾਬਾ ਦੀਪ ਸਿੰਘ ਜੀ ਸਾਨੂੰ ਆਪਣੀ ਨੇੜਤਾ ਦੇ ਰਹੇ ਤੇ ਸਾਡੇ ਦੁੱਖ ਕੱਟ ਰਹੇ ਨੇ। ਭਾਗਾਂ ਵਾਲਿਓ, ਇਹ ਚੁਪਹਿਰਾ ਜਪ ਤਪ ਸਮਾਗਮ ਮੇਰੇ ਬੜੇ ਪਿਆਰੇ ਭਾਈ ਦਵਿੰਦਰ ਸਿੰਘ ਜੀ ਸੋਢੀ ਲੁਧਿਆਣੇ ਵਾਲੇ, ਉਹਨਾਂ ਵੱਲੋਂ ਉਲੀਕਿਆ ਗਿਆ। ਔਰ ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ, ਜਿਹੜੇ ਪਰਿਵਾਰਕ ਮੈਂਬਰ ਤੁਸੀਂ ਰੋਜ਼ ਕੀਰਤਨ ਸੁਣਦੇ ਹੋ, 20-20 50 ਨੂੰ ਨਾਲ ਲੈ ਕੇ ਆਇਓ। ਔਰ ਆਪਣੇ ਦਸਵੰਧ ਵਿੱਚੋਂ ਭਾਵੇਂ ਤੁਹਾਨੂੰ ਗੱਡੀਆਂ ਕਰਨੀਆਂ ਪੈ ਜਾਣ, ਕਾਰਾਂ ਕਰਨੀਆਂ ਪੈ ਜਾਣ, ਟਰੱਕ ਕਰਨੇ ਪੈ ਜਾਣ, ਬੱਸਾਂ ਕਰਨੀਆਂ ਪੈ ਜਾਣ, ਜਿਵੇਂ ਵੀ ਕਰਨਾ ਪੈ ਜੇ, ਪਰ ਕਿਸੇ ਨੇ ਵੀ ਗੈਰ ਹਾਜ਼ਰੀ ਨਹੀਂ ਕਰਨੀ। 50 ਨੂੰ ਨਾਲ ਲੈ ਕੇ ਸ਼ਾਮ ਨੂੰ 4 ਵਜੇ ਤੱਕ ਲਾਸਟ ਪਹੁੰਚ ਦਿਓ, ਲੰਗਰ ਪ੍ਰਸ਼ਾਦ ਛਕ ਕੇ 5 ਵਜੇ ਫਿਰ ਆਪਾਂ ਚੌਂਕੜੇ ਮਾਰ ਕੇ ਗੁਰੂ ਦੀ ਗੋਦ ਵਿੱਚ ਬਹਿ ਜਾਣਾ। ਔਰ ਪੂਰਾ ਚੁਪਹਿਰਾ ਗੁਰੂ ਪਿਤਾ ਜੀ ਦੀ ਖੁਸ਼ੀ ਲੈਣ ਵਾਸਤੇ, ਸ਼ਹੀਦ ਸਿੰਘਾਂ ਦੀ ਖੁਸ਼ੀ ਲੈਣ ਵਾਸਤੇ ਅਸੀਂ ਕੱਟਣਾ। ਔਰ ਗਰੰਟੀ ਦੇ ਰਹੇ ਹਾਂ, ਲਿਖ ਕੇ ਦੇਣ ਨੂੰ ਤਿਆਰ ਹਾਂ, ਜਿਹੜੀ ਵੀ ਸ਼ਰਧਾ ਤੇ ਭਾਵਨਾ ਦੇ ਨਾਲ ਤੁਸੀਂ ਚੁਪਹਿਰੇ ਦੇ ਵਿੱਚ ਅਰਦਾਸ ਕਰੋਗੇ ਨਾ, ਬਾਬਾ ਦੀਪ ਸਿੰਘ ਜੀ ਤੁਹਾਡੀ ਹਰ ਅਰਦਾਸ ਨੂੰ ਕਬੂਲ ਕਰਨਗੇ। ਜਿੱਥੇ ਵੀ ਤੁਸੀਂ ਸੁਣਦੇ ਹੋ, ਲੁਧਿਆਣੇ ਦੀ ਸੰਗਤ, ਲੁਧਿਆਣੇ ਦੇ ਪਰਿਵਾਰਕ ਮੈਂਬਰਾਂ ਨੇ ਤੇ ਪਹੁੰਚਣਾ ਹੀ ਪਹੁੰਚਣਾ ਹੈ। ਲੁਧਿਆਣੇ ਦੇ ਨੇੜੇ ਤੇੜੇ ਦੇ ਜਿੰਨੇ ਵੀ ਇਲਾਕੇ ਨੇ, ਸਭ ਨੂੰ ਮੈਂ ਬੇਨਤੀ ਕਰਦਾ, ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਉਦਮ ਦੇ ਨਾਲ, ਉਤਸ਼ਾਹ ਦੇ ਨਾਲ ਇਸ ਸਮਾਗਮ ਵਿੱਚ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ। ਔਰ ਇਹ ਸਾਰਾ ਸਮਾਗਮ ਜਿੱਥੇ ਵੱਖ-ਵੱਖ ਚੈਨਲਾਂ ਦੇ ਉੱਤੇ ਲਾਈਵ ਦਿਖਾਇਆ ਜਾਏਗਾ, ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਵੀ ਇਹ ਸਾਰਾ ਪ੍ਰੋਗਰਾਮ ਲਾਈਵ ਦਿਖਾਇਆ ਜਾਏਗਾ। ਭੁੱਲਿਓ ਨਾ, 15 ਮਾਰਚ ਦਿਨ ਸ਼ੁੱਕਰਵਾਰ ਸ਼ਾਮੀ 5 ਤੋਂ ਰਾਤੀ 11 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਵਿਖੇ ਇਹ ਚੁਪਹਿਰਾ ਜਪ ਤਪ ਸਮਾਗਮ ਹੋ ਰਿਹਾ। ਆਓ ਬਾਪੂ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲਈਏ, ਆਪਣੇ ਬੰਧਨਾਂ ਨੂੰ ਕਟਵਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। USA ਦੀਆਂ, ਖਾਸ ਕਰਕੇ ਕੈਲੀਫੋਰਨੀਆ ਦੀਆਂ ਸੰਗਤਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ, 16 ਮਾਰਚ ਤੋਂ 24 ਮਾਰਚ ਤੱਕ ਦਾਸ ਤੁਹਾਡੇ ਇਲਾਕਿਆਂ ਦੇ ਵਿੱਚ ਕੀਰਤਨ ਦੀ ਸੇਵਾ ਵਾਸਤੇ ਪਹੁੰਚ ਰਿਹਾ। ਪ੍ਰੋਗਰਾਮਾਂ ਦੀ ਡਿਟੇਲ ਤੁਹਾਡੇ TV ਸਕਰੀਨ ਦੇ ਉੱਤੇ, ਤੁਹਾਡੇ ਮੋਬਾਈਲਾਂ ਦੀ ਸਕਰੀਨ ਦੇ ਉੱਤੇ ਚੱਲ ਰਹੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਬੇਨਤੀ, ਜੋ ਤੁਸੀਂ ਰੋਜ਼ ਜੁੜਦੇ ਹੋ, ਜੋ ਰੋਜ਼ ਤੁਸੀਂ ਵੇਖਦੇ ਹੋ, ਸਮਾਗਮ ਆਨੰਦ ਲੈਂਦੇ ਹੋ, ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ, ਵਹੀਰਾਂ ਘੱਤ ਕੇ ਪਰਿਵਾਰਾਂ ਸਮੇਤ ਇਹਨਾਂ ਸਮਾਗਮਾਂ ਦੇ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਰੌਣਕਾਂ ਨੂੰ ਵਧਾਓ ਔਰ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਔਰ ਗਰੰਟੀ ਦੇ ਰਹੇ ਹਾਂ, ਜਦੋਂ ਤੁਸੀਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਸਾਰੇ ਸਮਾਗਮਾਂ ਦੇ ਵਿੱਚ ਪਹੁੰਚੋਗੇ, ਇੱਕ ਵੀ ਸਮਾਗਮ ਵਿੱਚ ਗੈਰ ਹਾਜ਼ਰੀ ਨਹੀਂ ਕਰੋਗੇ, ਪੂਰੀਆਂ ਖੁਸ਼ੀਆਂ ਬਾਪੂ ਜੀ ਦੀਆਂ ਲਓਗੇ। ਜਿਹੜੀ ਵੀ ਫਿਰ ਤੁਸੀਂ 24 ਤਰੀਕ ਨੂੰ ਲਾਸਟ ਦਿਨ ਤੇ ਅਰਦਾਸ ਕਰਨੀ ਹੈ, ਬਾਬਾ ਦੀਪ ਸਿੰਘ ਜੀ ਨੇ ਇੱਕ ਦੀ ਅਰਦਾਸ ਨੂੰ ਕਬੂਲ ਕਰ ਲੈਣਾ। ਭੁੱਲਿਓ ਨਾ, 16 ਮਾਰਚ ਤੋਂ 24 ਮਾਰਚ ਤੱਕ ਕੈਲੀਫੋਰਨੀਆ ਔਰ LA ਦੀਆਂ ਸਾਰੀਆਂ ਸੰਗਤਾਂ, ਹੋਰ ਵੀ ਜਿੱਥੇ ਤੁਸੀਂ ਭਾਵਨਾ ਦੇ ਨਾਲ ਸੁਣਦੇ ਹੋ, ਜਿਹੜੇ ਪਹੁੰਚ ਸਕਦੇ ਹੋ ਪਹੁੰਚ ਜਿਓ। ਮੇਰੀ ਬੇਨਤੀ, ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਆਪਾਂ ਗੁਰੂ ਪਿਤਾ ਦੀਆਂ ਵਡਿਆਈਆਂ ਕਰਨੀਆਂ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦਾ ਇਹ ਸਾਰਾ ਸਮਾਗਮ ਮੇਰੇ ਮਨ ਦੀ ਭਾਵਨਾ ਬਣੀ ਕਿ ਅੱਜ ਸੁਖਮਨੀ ਸਾਹਿਬ ਜੀ ਦੀ ਵਡਿਆਈ ਕੁਝ ਕੁ ਮਿੰਟ ਸਤਿਗੁਰੂ ਸੇਵਾ ਲੈਣ।
ਜਿੱਥੇ ਜਿੱਥੇ ਜੁੜੇ ਹੋ ਬਸ ਅੰਦਰਲਾ ਟਿਕਾਓ ਜ਼ਰੂਰ ਬਖਸ਼ਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅੰਦਰਲਾ ਟਿਕਾ। ਇਹ ਸੁਖਮਨੀ ਸਾਹਿਬ ਜੀ ਦੀ ਪਿਆਰੀ ਮਿੱਠੀ ਬਾਣੀ, ਜਿਸ ਬਾਣੀ ਦੇ ਬਾਬਤ ਭਾਈ ਮਨੀ ਸਿੰਘ ਜੀ ਦੀ ਟਕਸਾਲ ਦੇ ਗੁਰਮੁਖ ਪਿਆਰੇ ਸੰਤ ਕਿਰਪਾਲ ਸਿੰਘ ਜੀ ਬੜੀ ਪਿਆਰੀ ਬੜੀ ਨਿਰਵੈਰ ਰੂਹ ਹੋਏ ਨੇ। ਉਹਨਾਂ ਨੇ ਬੜੀਆਂ ਪਿਆਰੀਆਂ ਲਾਈਨਾਂ ਲਿਖੀਆਂ, ਬੜੇ ਨਿਰਵੈਰ ਸੀ। ਔਰ ਉਹ ਸੁਖਮਨੀ ਸਾਹਿਬ ਦੀ ਵਡਿਆਈ ਬਾਰੇ ਪਤਾ ਕੀ ਲਿਖਦੇ? ਕਹਿੰਦੇ ਸੁਖਮਨੀ ਸੁੱਖਾਂ ਦੀ ਨਿੱਧ, ਪੜ੍ਹਦਿਆਂ ਸੁਣਦਿਆਂ ਦੇ ਕਾਰਜ ਸਿੱਧ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਸੁਖਮਨੀ ਸੁੱਖਾਂ ਦੀ ਨਿੱਧ, ਪੜ੍ਹਦਿਆਂ ਸੁਣਦਿਆਂ ਦੇ ਕਾਰਜ ਸਿੱਧ। ਸੁਖਮਨੀ ਪੜ੍ਹੀਏ ਦਿਨ ਰਾਤੀ, ਸੁਖਮਨੀ ਸੁੱਖਾਂ ਦੀ ਦਾਤੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅੱਗੇ ਕਹਿੰਦੇ ਸੁਖਮਨੀ ਦਾ ਪਾਠਕ ਜੋ ਹੈ, ਜਿਹੜਾ ਸੁਖਮਨੀ ਸਾਹਿਬ ਦਾ ਪਾਠ ਰੋਜ਼ ਕਰਦਾ ਹੈ ਨਾ, ਕਹਿੰਦੇ ਸੁਖਮਨੀ ਦਾ ਪਾਠਕ ਜੋ ਹੈ, ਮੁਖ ਤੇ ਜੋ ਬੋਲੇ ਸੋ ਹੋ ਹੈ। ਹਾਂਜੀ, ਸੁਖਮਨੀ ਇੱਕ ਖਜ਼ਾਨਾ ਹੈ ਸੁੱਖਾਂ ਦਾ। ਸੁਖਮਨੀ ਅੰਦਰਲੇ ਸੁੱਖਾਂ ਦਾ ਵੀ ਖਜ਼ਾਨਾ ਹੈ ਤੇ ਬਾਹਰੀ ਸੁੱਖਾਂ ਦਾ ਵੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਹਾਂਪੁਰਸ਼ਾਂ ਨੇ ਇੱਥੋਂ ਤੱਕ ਬਚਨ ਕੀਤੇ, ਕਹਿੰਦੇ ਸੁਖਮਨੀ ਸਾਹਿਬ ਬਾਰੇ, ਕਹਿੰਦੇ ਇਹ ਪੱਤਰੇ ਨਹੀਂ, ਇਹ ਅੱਖਰ ਨਹੀਂ, ਇਹ ਸੀਨਾ ਹੈ ਗੁਰੂ ਅਰਜਨ ਦਾ। ਸਤਿ ਸ੍ਰੀ ਅਕਾਲ। ਇਹ ਸੀਨਾ ਹੈ ਗੁਰੂ ਅਰਜਨ ਦਾ। ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਧਿਆਨ ਨਾਲ ਸੁਣਿਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸਿੱਖ ਬੇਨਤੀ ਕਰਦੇ ਨੇ, ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ। ਜੇ ਇਹ ਅਵਸਥਾ ਆਉਣ ਤੋਂ ਪਹਿਲਾਂ ਹੀ ਸਿੱਖ ਦੇ ਸਵਾਸਾਂ ਦੀ ਜੋ ਗਿਣਤੀ ਮੁੱਕ ਗਈ, ਫਿਰ ਕੀ ਬਣੇਗਾ? ਮਹਾਰਾਜ ਕਹਿੰਦੇ ਕੀ ਚਾਹੁੰਦੇ ਹੋ? ਮਹਾਰਾਜ ਕਿਰਪਾ ਕਰੋ ਕੋਈ ਆਸਾਨ ਢੰਗ ਦੇ ਦਿਓ, ਜਿਹਦੇ ਨਾਲ ਇਹ ਬਚਨ ਵੀ ਗੁਰੂ ਦਾ ਕਮਾਇਆ ਜਾਵੇ ਤੇ ਇਹ ਅਵਸਥਾ ਤੇ ਵੀ ਸਿੱਖ ਪਹੁੰਚੇ। ਤੇ ਫਿਰ ਸਿੱਖਾਂ ਦੀ ਬੇਨਤੀ ਨੂੰ ਕਬੂਲ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ, ਜਿੱਥੇ ਰਾਮਸਰ ਸਾਹਿਬ ਗੁਰਦੁਆਰਾ ਬਣਿਆ, ਉਹਦੇ ਬਿਲਕੁਲ ਸਾਹਮਣੇ ਮੰਜੀ ਸਾਹਿਬ, ਉੱਥੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹ ਸੁਖਮਨੀ ਸਾਹਿਬ ਜੀ ਦੀ ਬਾਣੀ ਉਚਾਰਨ ਕੀਤੀ ਹੈ। ਔਰ ਕਿੱਡੀ ਹੈਰਾਨਗੀ ਦੀ ਗੱਲ, ਦਿਨ ਤੇ ਰਾਤ ਦੇ ਅਸੀਂ ਦੋਵੇਂ ਚੀਜ਼ਾਂ ਨੂੰ ਮਿਲਾ ਕੇ ਨਾ, ਦਿਨ ਨੂੰ ਵੀ ਤੇ ਰਾਤ ਨੂੰ ਵੀ ਮਿਲਾ ਕੇ ਅਸੀਂ 24,000 ਸਵਾਸ ਲੈਨੇ ਆ। 24,000। ਤੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਇਹ ਸੁਖਮਨੀ ਸਾਹਿਬ ਜੀ ਦੀ ਬਾਣੀ ਉਚਾਰੀ, ਇਹਦੇ 24,000 ਅੱਖਰ ਲਿਖੇ ਤੇ ਇਹ ਬਚਨ ਕੀਤਾ, ਜਿਹੜਾ ਵੀ ਸਿੱਖ ਸ਼ਰਧਾ ਤੇ ਭਾਵਨਾ ਦੇ ਨਾਲ ਰੋਜ਼ਾਨਾ ਇੱਕ ਪਾਠ ਵੀ ਸੁਖਮਨੀ ਸਾਹਿਬ ਦਾ ਕਰ ਲੇਗਾ, ਉਹਦੇ ਦਿਨ ਤੇ ਰਾਤ ਦੇ ਲਿੱਤੇ ਹੋਏ 24,000 ਸਵਾਸ ਸਫਲੇ ਹੋਣਗੇ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਹੜਾ ਵੀ ਭਾਵਨਾ ਨਾਲ ਸ਼ਰਧਾ ਦੇ ਨਾਲ ਇੱਕ ਪਾਠ ਵੀ ਕਰੇਗਾ ਨਾ, ਇੱਕ ਪਾਠ ਵੀ, ਕਹਿੰਦੇ ਉਹਦੇ ਦਿਨ ਤੇ ਰਾਤ ਦੇ 24,000 ਸਵਾਸ ਸਫਲੇ ਹੋਣਗੇ। ਇਹ ਪਾਠ ਵਿੱਚ ਏਡੀ ਤਾਕਤ ਹੈ, ਇਸ ਬਾਣੀ ਦੇ ਵਿੱਚ ਏਡੀ ਤਾਕਤ ਹੈ। ਔਰ ਇਸ ਬਾਣੀ ਦੇ ਬਾਬਤ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਕਹਿੰਦੇ ਜਿਸ ਘਰ ਦੇ ਵਿੱਚ ਅੰਮ੍ਰਿਤ ਵੇਲੇ ਇੱਕ ਸੁਖਮਨੀ ਸਾਹਿਬ ਦਾ ਪਾਠ ਹੋ ਜਾਏ, ਸੂਰਜ ਦੀ ਟਿੱਕੀ ਨਿਕਲਣ ਤੋਂ ਪਹਿਲਾਂ ਅੰਮ੍ਰਿਤ ਵੇਲੇ ਇੱਕ ਪਾਠ ਸੁਖਮਨੀ ਸਾਹਿਬ ਦਾ ਹੋ ਜਾਏ, ਕਹਿੰਦੇ ਕਈ ਵਾਰੀ ਅਸੀਂ ਕਹਿੰਦੇ ਆ ਨਾ, ਫਲਾਣੇ ਨੇ ਲੱਗਦਾ ਸਾਡੇ ਤੇ ਕੁਝ ਕਰ ਦਿੱਤਾ ਹੈ, ਫਲਾਣੇ ਨੇ ਸਾਡਾ ਰਿਜ਼ਕ ਬੰਨ ਦਿੱਤਾ, ਕੁਝ ਕਿਸੇ ਦੇ ਕੀਤਿਆਂ ਨਹੀਂ ਜੇ ਹੁੰਦਾ। ਤੇ ਜੇ ਫਿਰ ਵੀ ਮਨ ਡਿਗੂ ਕਰਦਾ ਹੈ ਨਾ, ਮਹਾਂਪੁਰਖਾਂ ਦਾ ਬਚਨ ਤੁਹਾਨੂੰ ਸਪੋਰਟ ਦੇਵੇਗਾ। ਸਪੋਰਟ
ਕਹਿੰਦੇ ਜਿਸ ਘਰ ਦੇ ਵਿੱਚ ਸੂਰਜ ਦੀ ਟਿੱਕੀ ਨਿਕਲਣ ਤੋਂ ਪਹਿਲਾਂ ਇੱਕ ਪਾਠ ਸੁਖਮਨੀ ਸਾਹਿਬ ਦਾ ਹੋ ਜੇ, ਕਹਿੰਦੇ ਉਸ ਘਰ ਦੇ ਵਿੱਚ ਜਾਦੂ ਟੂਣਿਆਂ ਨੂੰ, ਮੰਤਰ ਤਵੀਤਾਂ ਨੂੰ ਕੂੜੇ ਦੇ ਡੱਬੇ 'ਚ ਵੀ ਥਾਂ ਨਹੀਂ ਜੇ ਮਿਲਦਾ। ਹਾਂਜੀ, ਸਤਿ ਸ੍ਰੀ ਅਕਾਲ। ਇਹ ਬਾਣੀ ਵਿੱਚ ਏਡੀ ਤਾਕਤ ਏ, ਇਸ ਬਾਣੀ ਵਿੱਚ ਏਡੀ ਸ਼ਕਤੀ ਭਰੀ ਹੈ ਸਤਿਗੁਰਾਂ ਨੇ। ਇੱਕ ਵਾਰੀ ਇਹ ਪੰਕਤੀਆਂ ਪੜ੍ਹ ਲਓ, ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਇਸ ਸੁਖਮਨੀ ਸਾਹਿਬ ਜੀ ਦੀ ਵਡਿਆਈ ਵੱਲ ਹੋਰ ਚੱਲਾਂਗੇ। ਸਤਿਗੁਰੂ ਸੇਵਾ ਲੈਣ, ਕਿਰਪਾ ਕਰਨ, ਮਿਹਰ ਕਰਨ, ਬਖਸ਼ਿਸ਼ ਕਰਨ। ਇੱਕ ਵਾਰੀ ਪੁੱਛਣਾ ਤੁਹਾਡੇ ਕੋਲੋਂ ਚੜ੍ਹਦੀ ਕਲਾ 'ਚ ਹੋ। ਸਤਿ ਸ੍ਰੀ ਅਕਾਲ। ਪਰ ਥੋੜਾ ਜਿਹਾ ਸਮਾਂ ਆਪਾਂ ਗੁਰੂ ਜੀ ਦੀ ਗੋਦ ਵਿੱਚ ਹੋਰ ਜੁੜਨਾ ਤੇ ਪੂਰਾ ਆਨੰਦ ਲੈਣਾ। ਪੂਰਾ ਜਿਹੜਾ ਜਿੱਥੇ ਜਿੱਥੇ ਬਹਿ ਗਿਆ, ਕਿੱਡੇ ਪਿਆਰ ਨਾਲ ਤੁਸੀਂ ਦੂਰੋਂ ਕਈ ਕਿਲੋਮੀਟਰਾਂ ਤੋਂ ਚੱਲ ਕੇ ਆਏ ਹੋ ਗੁਰੂ ਜੀ ਦੀ ਗੋਦ ਵਿੱਚ। ਤੇ ਮੇਰੀ ਬੇਨਤੀ, ਪੂਰਾ ਆਪਾਂ ਲਾਹਾ ਲੈਣਾ ਹੈ। ਕਵੀ ਪ੍ਰੇਮੀ ਨੇ ਵਿੱਚੋਂ ਹਿਲਜੁਲ ਨਹੀਂ ਕਰਨੀ। ਮੈਨੂੰ ਪਤਾ ਹੈ ਤੁਸੀਂ ਰੋਜ਼ ਸੰਗਤ ਕਰਨ ਵਾਲੇ ਬੈਠੇ ਹੋ, ਰੋਜ਼ ਤੁਸੀਂ ਸਮਾਗਮ ਸੁਣਨ ਵਾਲੇ ਬੈਠੇ ਹੋ। ਕੋਈ ਕਾਲਾ ਨਹੀਂ ਪੈਂਦਾ, ਭਾਵੇਂ ਜਿੰਨਾ ਮਰਜ਼ੀ ਮੈਂ ਸਮਾਂ ਲਾਵਾਂ, ਕੋਈ ਕਾਲਾ ਨਹੀਂ ਪੈਂਦਾ। ਪਰ ਜੇ ਕੋਈ ਨਵਾਂ ਵੀ ਬੈਠਾ ਹੈ ਨਾ, ਉਹਨੂੰ ਮੈਂ ਬੇਨਤੀ ਕਰਦਾ, ਬਸ ਥੋੜੇ ਜਿਹੇ ਮਿੰਟ ਆਪਣੇ ਕੋਲ ਬਾਕੀ ਪੂਰਾ ਲਾਹਾ ਲੈ ਲਓ। ਯਤਨ ਕਰੋ ਇੱਕ ਵੀ ਕਥਾ ਦਾ ਕਿਣਕਾ ਸਾਡੇ ਇਹ ਸਰੀਰ ਰੂਪੀ ਮਨ ਰੂਪੀ ਖੇਤ ਤੋਂ ਬਾਹਰ ਨਾ ਡਿੱਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇੱਕ ਵੀ ਕਥਾ ਦਾ ਕੀਰਤਨ ਦਾ ਕਿਣਕਾ ਇਹ ਸਰੀਰ ਰੂਪੀ ਮਨ ਰੂਪੀ ਖੇਤ ਤੋਂ ਬਾਹਰ ਨਾ ਜਾਵੇ, ਸਭ ਕੁਝ ਅੰਦਰ ਹੀ ਜਾਵੇ, ਅੰਦਰ ਹੀ। ਇਸ ਹਿਸਾਬ ਨਾਲ ਬਹਿਣਾ ਆਪਾਂ ਹੈ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਆਓ ਇੱਕ ਵਾਰੀ ਇਹ ਪੜ੍ਹ ਲਓ ਪੰਕਤੀਆਂ, ਤੇ ਉਸ ਤੋਂ ਬਾਅਦ ਥੋੜਾ ਜਿਹਾ ਆਪਾਂ ਹੋਰ ਅੱਗੇ ਚੱਲਾਂਗੇ ਸਤਿਗੁਰੂ ਸੇਵਾ ਲੈਣ। ਇੱਕ ਵਡਿਆਈ ਆਪਾਂ ਸੁਖਮਨੀ ਸਾਹਿਬ ਜੀ ਦੀ ਸਾਂਝੀ ਕੀਤੀ, ਉਹ ਵੀ ਟੂਕ ਮਾਤਰ। ਪੂਰੀਆਂ ਵਡਿਆਈਆਂ ਤੇ ਕਰ ਹੀ ਕੋਈ ਨਹੀਂ ਨਾ ਸਕਦਾ। ਆ ਜਿੰਨੇ ਅਸੀਂ ਬੈਠੇ ਆ, ਅਸੀਂ ਤੁਸੀਂ ਕੀ, ਕਿੱਡੀ ਵੱਡੀ ਸ੍ਰਿਸ਼ਟੀ ਏ। ਸ੍ਰਿਸ਼ਟੀ ਵਿੱਚ 84 ਲੱਖ ਜੂਨ ਨੇ। ਇੱਕ ਜੂਨ ਦੇ ਵਿੱਚ ਲੱਖਾਂ ਕਰੋੜਾਂ ਪ੍ਰਾਣੀ ਨੇ। ਇੱਕ ਪ੍ਰਾਣੀ ਦੇ ਇੱਕ ਸਰੀਰ ਦੇ ਉੱਤੇ ਕਰੋੜਾਂ ਰੋਮ ਨੇ। ਪਿਆਰਿਓ, ਇੱਕ ਪ੍ਰਾਣੀ ਦੇ ਇੱਕ ਰੋਮ ਦੇ ਉੱਤੇ ਕਰੋੜਾਂ ਜੀਭਾਂ ਲੱਗ ਜਾਣ ਤੇ ਇੱਕ ਪ੍ਰਾਣੀ ਕਰੋੜਾਂ ਜਨਮ ਧਾਰ ਕੇ ਵੀ ਗੁਰੂ ਤੇ ਗੁਰੂ ਦੀ ਬਾਣੀ ਦੀ ਸਿਫਤ ਕਰਨ ਲੱਗ ਪਵੇ, ਅੰਤ ਤਾਂ ਵੀ ਨਹੀਂ ਕੋਈ ਪਾ ਸਕਦਾ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਰ ਆਓ ਥੋੜਾ ਜਿਹਾ ਸਮਾਂ ਵਡਿਆਈਆਂ ਗੁਰੂ ਤੇ ਗੁਰੂ ਦੀ ਬਾਣੀ ਦੀਆਂ ਵਡਿਆਈਆਂ ਕਰਨ ਦਾ ਯਤਨ ਕਰੀਏ। ਅੰਤ ਪਾਉਣ ਲਈ ਨਹੀਂ, ਆਪਣੀ ਨੇੜਤਾ ਵਧਾਉਣ ਲਈ। ਅੰਤ ਪਾਉਣ ਲਈ ਨਹੀਂ, ਆਪਣੇ ਮਨ ਦੇ ਉੱਤੋਂ ਪਾਪਾਂ ਦੀ ਮੈਲ ਲਾਉਣ ਲਈ। ਅੰਤ ਪਾਉਣ ਲਈ ਵਡਿਆਈਆਂ ਨਹੀਂ, ਸਾਡੀ ਹੋਰ ਨਜ਼ਦੀਕੀ ਆਪਣੇ ਸਤਿਗੁਰਾਂ ਨਾਲ ਬਣ ਜਾਵੇ, ਇਸ ਕਰਕੇ ਵਡਿਆਈਆਂ ਕਰਨੀਆਂ। ਆਓ ਜੀ ਇੱਕ ਵਾਰੀ ਪੜ੍ਹਿਓ ਪੰਕਤੀਆਂ, ਉਸ ਤੋਂ ਬਾਅਦ ਥੋੜੇ ਜਿਹੇ ਮਿੰਟ ਆਪਾਂ ਹੋਰ ਲਾਵਾਂਗੇ ਸੁਖਮਨੀ ਸਾਹਿਬ ਜੀ ਦੀ ਵਡਿਆਈ ਦੇ ਉੱਤੇ। ਕਰਿਓ ਪਿਆਰ ਨਾਲ ਕਿਰਪਾ। ਸਭ ਤੇ ਉੱਚਤਾ ਕੀ ਸੋਭਾ ਬਨੀ, ਨਾਨਕ ਇਹ ਗੁਣ ਨਾਮ ਸੁਖ ਮਨੀ। ਸਭ ਤੇ ਉੱਚਤਾ ਕੀ ਸੋਭਾ ਬਨੀ, ਨਾਨਕ ਇਹ ਗੁਣ ਨਾਮ ਸੁਖ ਮਨੀ। ਤੁਸੀਂ ਬੋਲੋ, ਤੁਰ ਕੀ ਬਾਣੀ ਆਈ, ਤੁਰ ਕੀ ਬਾਣੀ ਆਈ, ਜੀ ਤੁਰ ਕੀ ਬਾਣੀ ਆਈ, ਤੁਰ ਕੀ ਬਾਣੀ ਆਈ। ਤਿੰਨ ਸਗਲੀ ਚਿੰਤ ਮਿਟਾਈ, ਸਗਲੀ ਚਿੰਤ ਮਿਟਾਈ, ਸਗਲੀ ਚਿੰਤ ਮਿਟਾਈ, ਸਗਲੀ ਚਿੰਤ ਮਿਟਾਈ। ਤੁਰ ਕੀ ਬਾਣੀ ਆਈ, ਤੁਰ ਕੀ ਬਾਣੀ ਆਈ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨੇ ਮੁਖ ਨਮਨ ਤੇ ਤਾਰੀ ਰੇ। ਦਰਸ਼ਨ ਪਰਸਨ ਸਰਸਨ ਘਰ ਸਨ, ਰੰਗ ਰੰਗੀ ਕਰ ਤਾਰੀ ਰੇ।
ਨਿਰਮ ਗੁਰ ਗਮ ਹਰ ਦਮ ਨਹਿਜਮ ਹਰ ਕੰਠ ਨਾਨਕ ਉਰ ਹਾਰੀ ਨੇ ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਗੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਤਿਨ ਸਗਲੀ ਚਿੰਤ ਮਿਟਾਈ ਸਗਲੀ ਚਿੰਤ ਮਿਟਾਈ ਸਗਲੀ ਚਿੰਤ ਮਿਟਾਈ ਸਗਲੀ ਚਿੰਤ ਮਿਟਾਈ ਤੁਰ ਕੀ ਬਾਣੀ ਆਈ ਤੁਰ ਕੀ ਬਾਣੀ ਆਈ ਪੜੋ ਸਭ ਤੇ ਉੱਚਤਾ ਕੀ ਸੋਭਾ ਮਾਨੀ ਮਨ ਕੇ ਗੁਣ ਨਾਮ ਸੁਖ ਮਾਨੀ ਸਭ ਤੇ ਉੱਚਤਾ ਕੀ ਸੋਭਾ ਮਾਨੀ ਨਾਨਕ ਇਹ ਗੁਣ ਨਾਮ ਸੁਖ ਮਾਣੀ ਇੱਕ ਮਿੰਟ ਲਈ ਨਾ ਸਾਰੇ ਵਾਹਿਗੁਰੂ ਸ਼ਬਦ ਦੀ ਵਾੜ ਲਾ ਲਓ। ਜਿਨ੍ਹਾਂ ਦੀ ਸਿਹਤ ਰਾਜੀ ਹੈ ਨਾ ਉਹ ਚੌਂਕੜੇ ਮਾਰ ਲਓ। ਜਿਨ੍ਹਾਂ ਦੀ ਸਿਹਤ ਰਾਜੀ ਚੌਂਕੜੇ ਮਾਰ ਲਓ। ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈ ਉਹ ਅਰਦਾਸ ਕਰੋ, ਮਹਾਰਾਜ ਮੈਨੂੰ ਚੌਂਕੜਾ ਮਾਰਨ ਜੋਗਾ ਬਣਾ ਦੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ ਜਿਹੜੇ ਕਈ ਕੁਰਸੀਆਂ ਤੇ ਬੈਠੇ ਨੇ, ਜੇ ਤੇ ਸਿਹਤ ਸੱਚਮੁੱਚ ਠੀਕ ਨਹੀਂ, ਚਲੋ ਕੋਈ ਗੱਲ ਨਹੀਂ, ਫਿਰ ਤੇ ਮਾਫੀ, ਕੋਈ ਗੱਲ ਨਹੀਂ। ਫਿਰ ਬਾਬੇ ਨੂੰ ਅਰਦਾਸ ਕਰੋ, ਬਾਬਾ ਜੀ ਕਿਰਪਾ ਕਰੋ ਸਾਨੂੰ ਚੌਂਕੜੇ ਮਾਰਨ ਜੋਗਾ ਬਣਾਓ ਜੇ ਕੋਈ ਪ੍ਰੋਬਲਮ ਹੈ। ਤੇ ਜੇ ਕੋਈ ਵੇਖਾ ਵੇਖੀ ਉਦਾਂ ਹੀ ਬਹਿ ਗਿਆ ਨਾ, ਉਹ ਨਾ ਬੈਠੋ ਜੀ। ਅਸੀਂ ਤੇ ਇੱਥੇ ਆ ਕੇ ਬਾਪੂ ਨੂੰ ਕਹਿਣਾ, ਬਾਪੂ ਜੀ ਸਾਡੇ ਗੁਨਾਹ ਬਖਸ਼ ਦਿਓ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਫਿਰ ਮੈਂ ਲਫ਼ਜ਼ ਦੁਹਰਾਉਂਦੇ ਆ, ਜੇ ਸਿਹਤ ਰਾਜੀ ਨਹੀਂ ਹੈ ਫਿਰ ਤੇ ਮਾਫੀ ਹੈ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਮਜਬੂਰੀ ਹੈ, ਨਹੀਂ ਜ਼ਮੀਨ ਤੇ ਬਿਠਿਆ ਜਾਂਦਾ, ਬਹਿ ਗਏ, ਕੋਈ ਗੱਲ ਨਹੀਂ। ਪਰ ਜੇ ਵੇਖਾ ਵੇਖੀ ਕੋਈ ਬੈਠਾ ਹੈ ਨਾ, ਉਹ ਥੱਲੇ ਬਹਿ ਜਾਓ ਤੇ ਬਾਪੂ ਨੂੰ ਕਹੋ, ਬਾਪੂ ਜੀ ਕਿਰਪਾ ਕਰੋ, ਮਿਹਰ ਦਾ ਖਾਤਾ ਖੋਲੋ, ਬਖਸ਼ਿਸ਼ ਦਾ ਖਾਤਾ ਖੋਲੋ, ਮੈਨੂੰ ਇਹ ਦੇ ਅਰੋਗਤਾ ਇਹੋ ਜੀ ਬਖਸ਼ੋ ਕਿ ਜਦੋਂ ਵੀ ਮੈਂ ਤੇਰੇ ਸਿਮਰਨ ਵਿੱਚ ਬੈਠਾ, ਬੰਦਗੀ ਵਿੱਚ ਬੈਠਾ ਤੇ ਚੌਂਕੜਾ ਮਾਰ ਕੇ ਬੈਠਿਆ ਕਰਾਂ। ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ ਇੱਕ ਵੈਸੇ ਮੈਨੂੰ ਗੱਲ ਚੇਤੇ ਆ ਗਈ, ਤੁਹਾਨੂੰ ਥੋੜਾ ਜਿਹਾ ਹਾਸਾ ਵੀ ਆਏਗਾ, ਤੁਹਾਡੀ ਥੋੜੀ ਬੈਟਰੀ ਹੋਰ ਬੈਠਣ ਦੀ ਚਾਰਜ ਵੀ ਹੋ ਜਾਏਗੀ। ਇਹ ਕੁਰਸੀਆਂ ਤੋਂ ਮੈਨੂੰ ਗੱਲ ਚੇਤੇ ਆ ਗਈ। ਕਈ ਅਸੀਂ ਬਹਿ ਜਾਂਦੇ ਆ, ਹੈ ਜੀ, ਜੀ ਮੇਰਾ ਲੱਕ ਬੜਾ ਦੁਖਦਾ ਹੈ, ਮੇਰੇ ਗੋਡੇ ਨਹੀਂ ਚੱਲਦੇ। ਤੇ ਜਿਨ੍ਹਾਂ ਦੇ ਲੱਕ ਦੁਖਦੇ ਨੇ, ਗੋਡੇ ਨਹੀਂ ਚੱਲਦੇ ਨਾ, ਕਿਤੇ ਵਿਆਹ ਵਿੱਚ ਉਹਨਾਂ ਨੂੰ ਭੰਗੜੇ ਪਾਉਂਦਿਆਂ ਵੇਖਿਓ, ਹੈਂ। ਉਦੋਂ ਸਭ ਕੁਝ ਚੱਲ ਪੈਂਦਾ ਹੈ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਉਦੋਂ ਤੇ ਸਾਡੀ ਕੋਈ 80 ਸਾਲ ਦੀ ਬਜ਼ੁਰਗ ਮਾਤਾ ਵੀ ਹੋਵੇ ਨਾ, ਉਹ ਵੀ ਇਹੋ ਹੀ ਗੱਲ ਕਹਿੰਦੀ ਏ, ਕੋਈ ਨਹੀਂ ਪੋਤੇ ਦਾ ਵਿਆਹ ਇੱਕ ਬੋਲੀ ਤੇ ਮੈਂ ਵੀ ਪਾਉਣੀ ਹੈ, ਹੈਨਾ। ਇਦਾਂ ਹੀ ਹੁੰਦਾ ਨਾ, ਇੱਕ ਬੋਲੀ ਤੇ ਮੈਂ ਵੀ ਪਾਉਣੀ ਹੈ। ਤੇ ਚਲੋ ਖੈਰ, ਗੁਰੂ ਮਿਹਰ ਕਰੇ, ਬਖਸ਼ਿਸ਼ ਕਰੇ, ਤੁਹਾਨੂੰ ਸਾਰਿਆਂ ਨੂੰ ਬਾਪੂ ਮੇਰਾ ਠੀਕ ਰੱਖੇ, ਤੁਹਾਨੂੰ ਸਭ ਨੂੰ ਤੰਦਰੁਸਤੀਆਂ ਦੇਵੇ, ਤੁਹਾਨੂੰ ਸਭ ਨੂੰ ਚੜ੍ਹਦੀਆਂ ਕਲਾਂ ਦੇਵੇ, ਤੇ ਤੁਹਾਡੇ ਸਦਕਾ ਮੈਂ ਗਰੀਬ ਤੇ ਵੀ ਕਿਰਪਾ ਵਰਤੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਮਜਬੂਰੀ ਦੀ ਮਾਫੀ, ਵੇਖਾ ਵੇਖੀ ਦੀ ਮਾਫੀ ਕੋਈ ਨਹੀਂ, ਇਹ ਤੁਸੀਂ ਵੇਖ ਲਿਓ। ਗੁਰੂ ਮਿਹਰ ਕਰੇ। ਆਓ ਇੱਕ ਮਿੰਟ ਮਾਰੋ ਚੌਂਕੜੇ। ਜਿਨ੍ਹਾਂ ਦਾ ਧਿਆਨ ਟਿਕਦਾ ਉਹ ਕਰ ਲੋ ਨੇਤਰ ਬੰਦ, ਤੇ ਜਿਨ੍ਹਾਂ ਦਾ ਮੇਰੇ ਵਰਗਿਆਂ ਦਾ ਨਹੀਂ ਟਿਕਦਾ ਉਹ ਅੱਖਾਂ ਖੋਲ ਕੇ ਗੁਰੂ ਪਿਤਾ ਜੀ ਦੇ ਦਰਸ਼ਨ ਕਰੀ ਚੱਲੋ। ਤੇ ਸਾਰੀ ਸੰਗਤ ਪਿਆਰ ਦੇ ਨਾਲ 2-3 ਮਿੰਟ ਵਾਹਿਗੁਰੂ ਸ਼ਬਦ ਦੀ ਵਾੜ ਲਾ ਲਓ ਸਾਰੇ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਭ ਤੇ ਉਚਿਤਾਂ ਕੀ ਸੋਭਾ ਮਨੀ ਨਾਨਕ ਇਹ ਗੁਣ ਨਾਮ ਸੁਖ ਮਾਨੀ ਬੋਲੋ ਸਭ ਤੇ ਉਚਿਤਾਂ ਕੀ ਸੋਭਾ ਬਨੀ ਨਾਨਕ ਇਹ ਗੁਣ ਨਾਮ ਸੁਖ ਮਾਨੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਸਿੰਘ ਜੀ। ਭਾਈ ਵੀਰ ਸਿੰਘ ਜੀ ਦੇ ਕੋਲ ਆ ਕੇ ਕਿਸੇ ਨੇ ਸਵਾਲ ਕੀਤਾ, ਗੱਲ ਸੁਣਿਓ। ਕਹਿੰਦੇ ਭਾਈ ਸਾਹਿਬ ਇੱਕ ਗੱਲ ਤੇ ਦੱਸੋ, ਸੁਖਮਨੀ ਸਾਹਿਬ ਜੀ ਦੀ ਬਾਣੀ ਮਨ ਦੇ ਰੋਗ ਹੀ ਠੀਕ ਕਰਦੀ ਹੈ ਕਿ ਤਨ ਨੂੰ ਵੀ ਅਰੋਗ ਕਰਦੀ ਹੈ? ਕਿਉਂਕਿ ਤਨ ਤੇ ਮਨ ਦੇ ਰੋਗਾਂ ਦਾ ਫਰਕ ਹੈ। ਤਨ ਦੇ ਰੋਗ ਤੇ ਸਭ ਨੂੰ ਨਜ਼ਰ ਆ ਜਾਂਦੇ, ਸਭ ਨੂੰ ਪਤਾ ਵੀ ਲੱਗ ਜਾਂਦਾ ਦੁਨਿਆਵੀ ਡਾਕਟਰਾਂ ਨੂੰ ਵੀ ਇਹ ਤਨ ਕਰਕੇ ਰੋਗੀ ਹੈ ਹਾਂਜੀ। ਪਰ ਮਨ ਦੇ ਰੋਗ ਉਹ ਬੰਦੇ ਨੂੰ ਖੁਦ ਨੂੰ ਪਤਾ ਲੱਗਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਤੇ ਜਾਂ ਫਿਰ ਮਨ ਦੇ ਰੋਗ ਦੇ ਕਰਕੇ ਜਦੋਂ ਤਨ ਪ੍ਰਭਾਵਿਤ ਹੁੰਦਾ ਹੈ ਨਾ, ਉਦੋਂ ਦੂਜਿਆਂ ਨੂੰ ਲੱਗ ਜਾਂਦਾ ਪਤਾ। ਮਨ ਦੇ ਰੋਗ ਕਰਕੇ ਜਦੋਂ ਡਿਪਰੈਸ਼ਨ ਹੋ ਜਾਂਦਾ ਹੈ, ਮਨ ਕਲਪਦਾ ਹੈ ਜਦੋਂ ਬੰਦੇ ਦਾ, ਉਹ ਜਦੋਂ ਉਹ ਕਲਪਨਾ ਵਾਲੀ ਚੀਜ਼ ਚਿਹਰੇ ਤੇ ਨਜ਼ਰ ਆਉਂਦੀ ਹੈ ਨਾ, ਫਿਰ ਦੂਜੇ ਨੂੰ ਪਤਾ ਲੱਗ ਜਾਂਦਾ ਹੈ ਹਾਂਜੀ। ਮਨ ਦੇ ਤੇ ਤਨ ਦੇ ਦੋਵਾਂ ਦੇ ਰੋਗਾਂ ਦਾ ਬੜਾ ਫਰਕ ਹੈ, ਬਹੁਤ ਫਰਕ। ਘਰ ਦੇ ਵਿੱਚ ਕਲੇਸ਼ ਪਿਆ, ਕਦੀ ਅਸੀਂ ਇਹ ਨਹੀਂ ਕਹਿੰਦੇ ਜੀ ਕਲੇਸ਼ ਦੇ ਕਰਕੇ ਮੇਰਾ ਹੱਥ ਦੁਖਦਾ ਹੈ, ਕਲੇਸ਼ ਦੇ ਕਰਕੇ ਮੇਰਾ ਜੋ ਪੈਰ ਦੁਖਦਾ ਹੈ, ਜੀ ਅੱਜ ਮੇਰਾ ਮਨ ਬੜਾ ਦੁਖੀ ਹੈ। ਮਨ ਘਰ ਦੇ ਵਿੱਚ ਕਲੇਸ਼ ਹੈ, ਬੱਚੇ ਮੇਰੇ ਕਹਿਣੇ 'ਚ ਨਹੀਂ, ਫਲਾਣੇ ਨੇ ਅੱਜ ਮੈਨੂੰ ਇਦਾਂ ਜਵਾਬ ਦੇ ਦਿੱਤਾ, ਅੱਜ ਮੇਰਾ ਮਨ ਬੜਾ ਪਰੇਸ਼ਾਨ ਹੈ। ਹੁਣ ਭਾਈ ਵੀਰ ਸਿੰਘ ਜੀ ਉਹਨਾਂ ਦੇ ਕੋਲ ਇੱਕ ਗੁਰਮੁਖ ਪਿਆਰਾ ਸਵਾਲ ਕਰਦਾ, ਕਹਿੰਦਾ ਮਹਾਂਪੁਰਖੋ ਭਾਈ ਸਾਹਿਬ ਜੀ ਇੱਕ ਕਿਰਪਾ ਕਰਕੇ ਦੱਸੋ, ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਸਦਕਾ ਮਨ ਦੇ ਰੋਗ ਹੀ ਰਾਜੀ ਹੁੰਦੇ ਨੇ ਕਿ ਸੁਖਮਨੀ ਸਾਹਿਬ ਤਨ ਦੇ ਰੋਗ ਵੀ ਰਾਜੀ ਕਰਦੀ? ਤੇ ਉਸ ਵੇਲੇ ਭਾਈ ਵੀਰ ਸਿੰਘ ਜੀ ਕਹਿੰਦੇ ਪਿਆਰਿਆ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੈ? ਕਹਿੰਦਾ ਜੀ ਕਰਦਾ। ਕਹਿੰਦੇ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਦੀ ਪਹਿਲੀ ਪੰਕਤੀ ਯਾਦ ਹੈ ਤੈਨੂੰ? ਕਹਿੰਦਾ ਜੀ ਯਾਦ ਹੈ। ਕਹਿੰਦਾ ਸੁਣਾ। ਉਹਨੇ ਬੋਲਿਆ, ਕਹਿੰਦਾ ਜੀ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਕਲ ਕਲੇਸ਼ ਫਿਰ ਬੋਲੋ ਕਲ ਕਲੇਸ਼। ਕਹਿੰਦੇ ਸੁਖਮਨੀ ਸਾਹਿਬ ਜੀ ਦੀ ਅਸ਼ਟਪਦੀ ਦੀਆਂ ਇਹ ਪਹਿਲੀਆਂ ਦੋ ਪੰਕਤੀਆਂ ਇਹ ਗਵਾਹੀ ਭਰ ਰਹੀਆਂ ਨੇ ਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਏਡੀ ਤਾਕਤ ਹੈ ਕਿ ਇਸ ਬਾਣੀ ਦਾ ਸਦਕਾ ਜਿੱਥੇ ਮਨ ਦੇ ਰੋਗ ਦੂਰ ਹੁੰਦੇ ਨੇ ਨਾ, ਉੱਥੇ ਬਾਣੀ ਪੜਨ ਵਾਲੇ ਦਾ ਤਨ ਵੀ ਅਰੋਗ ਹੋ ਜਾਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਿਸੇ ਨੂੰ ਕੋਈ ਸ਼ੰਕਾ ਹੋਵੇ ਨਾ ਇਸ ਚੀਜ਼ ਤੇ, ਸ਼ੰਕਾ, ਤੇ ਆਓ ਜਰਾ ਇਤਿਹਾਸ ਦੇ ਪੰਨਿਆਂ ਨੂੰ ਫਰੋਲੀਏ। ਜਹਾਂਗੀਰ ਦਾ ਖਾਸ ਬੰਦਾ ਕੌਣ? ਵਜ਼ੀਰ ਖਾਨ। ਖਾਸ ਬੰਦਾ, ਖਾਸ ਅਹਿਲਕਾਰ। ਕੁਝ ਵੱਡੇ ਬੰਦਿਆਂ ਦੇ ਕੁਝ ਖਾਸ ਬੰਦੇ ਹੁੰਦੇ ਨੇ ਜਿਨ੍ਹਾਂ ਨਾਲ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਕਰਦੇ। ਇਹ ਖਾਸ ਸੀ ਤੇ ਇਹਨੂੰ ਹੋ ਗਿਆ ਜਲੋਦਰ ਦਾ ਰੋਗ। ਜਲੋਦਰ ਦਾ ਰੋਗ ਕੀ ਪੇਟ ਵਿੱਚ ਪਾਣੀ ਭਰ ਗਿਆ ਤੇ ਪਾਣੀ ਭਰਨ ਦੇ ਨਾਲ ਬੜੀ ਤਕਲੀਫ, ਹਰ ਵੇਲੇ ਤੜਫਦਾ ਰਹਿੰਦਾ, ਤੜਫਦਾ। ਤੇ ਇਹਨੇ ਕੀਤਾ ਕੀ ਸੀ ਕਿ ਮੇਰੇ ਕਰਕੇ ਬਾਕੀ ਘਰ ਦੇ ਜੀ ਪਰੇਸ਼ਾਨ ਨਾ ਹੋਣ, ਹਵੇਲੀ ਦੇ ਨਾ ਵਿਹੜੇ ਦੇ ਵਿੱਚ ਮੰਜਾ ਡਾਲਿਆ। ਸੁਣਨ ਵਾਲੀ ਗੱਲ ਜੀ। ਤੇ ਸਾਰੀ ਰਾਤ ਤੜਫਦੇ ਰਹਿਣਾ ਇਹਨੇ, ਹਾਏ ਹਾਏ ਕਰਨਾ, ਪੀੜ ਬਹੁਤ ਹੋਣੀ। ਤੇ ਇੱਕ ਦਿਨ ਹੋਇਆ ਕਿ
ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਬੜਾ ਪਿਆਰਾ ਸਿੱਖ ਭਾਈ ਭਾਗੂ, ਉਹ ਲੰਘਦਾ ਤੇ ਰੋਜ਼ ਅੰਮ੍ਰਿਤ ਵੇਲੇ ਗੁਰੂ ਘਰ ਵਿੱਚ ਜਾਣ ਵਾਸਤੇ, ਪਰ ਇਹਨੇ ਕਦੀ ਗੌਰ ਨਾ ਕੀਤਾ। ਤੇ ਅੱਜ ਗੌਰ ਕੀ ਕੀਤਾ, ਕੋਈ ਬਾਹਰੋਂ ਲੰਘਦਾ ਤੇ ਮੂੰਹ ਦੇ ਵਿੱਚ ਕੋਈ ਕਲਾਮਾਂ ਪੜਦਾ ਉੱਚੀ ਆਵਾਜ਼ 'ਚ। ਉਹ ਕਲਾਮਾਂ ਕੀ ਸੀ? ਸੁਖਮਨੀ ਸਾਹਿਬ ਜੀ ਦੀ ਬਾਣੀ। ਉਹ ਭਾਈ ਭਾਗੂ ਲੰਘਦਾ ਉੱਚੀ ਉੱਚੀ ਸੁਖਮਨੀ ਸਾਹਿਬ ਦਾ ਪਾਠ ਕਰਦਾ। 2-4 ਦਿਨ ਤੇ ਇਹਨੇ ਗੌਰ ਨਹੀਂ ਕੀਤਾ, ਪਰ 5ਵੇਂ-6ਵੇਂ ਦਿਨ ਤੋਂ ਬਾਅਦ ਨਾ ਇਹ ਵਜ਼ੀਰ ਖਾਨ ਇੱਕਦਮ ਇਹਦੀ ਸੋਚ ਗਈ। ਕਹਿੰਦਾ ਜਦੋਂ ਬਾਹਰੋਂ ਕੋਈ ਉਹ ਗੁਰਮੁਖ ਲੰਘਦਾ, ਸਿੱਖ ਲੰਘਦਾ, ਜਿਹੜੀਆਂ ਵੀ ਕਲਾਮਾਂ ਪੜਦਾ ਲੰਘਦਾ ਹੈ ਨਾ, ਜਦ ਤੱਕ ਉਹ ਕਲਾਮਾਂ ਦੀ ਆਵਾਜ਼ ਕੰਨਾਂ 'ਚ ਪੈਂਦੀ ਹੈ ਨਾ, ਉਦੋਂ ਤੱਕ ਮੈਨੂੰ ਮੇਰਾ ਰੋਗ ਭੁੱਲ ਜਾਂਦਾ ਹੈ। ਮੈਨੂੰ ਹਾਏ ਹਾਏ ਜਿਹੜੀ ਪੀੜਾ ਹੁੰਦੀ ਹੈ ਨਾ, ਤੜਫਦਾ ਮੈਂ, ਉਹ ਤੜਫਣਾ ਵਾਲਾ ਸਿਸਟਮ ਮੇਰਾ ਖਤਮ ਹੋ ਜਾਂਦਾ ਹੈ। ਤੇ ਅੱਜ ਕੀਤਾ ਕਿ ਅੰਮ੍ਰਿਤ ਵੇਲੇ ਭਾਈ ਭਾਗੂ ਜਦੋਂ ਲੰਘਣ ਲੱਗਾ ਤੇ ਆਵਾਜ਼ ਮਾਰੀ, ਉਹ ਗੁਰਮੁਖਾਓ ਸਿਖਾਓ ਰਿਹਾ, ਇਹ ਕੀ ਪੜਦਾ ਹੈ? ਇਹ ਕਿਹਦੀਆਂ ਕਲਾਮਾਂ ਪੜਦਾ ਹੈ? ਕਹਿੰਦੇ ਇਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪਿਆਰੀ ਮਿੱਠੀ ਬਾਣੀ ਹੈ, ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ। ਤੇ ਵਜ਼ੀਰ ਖਾਨ ਕਹਿੰਦਾ, ਪਿਆਰਿਆ, ਇਸ ਬਾਣੀ ਵਿੱਚ ਗੁਰੂ ਨੇ ਕੀ ਭਰਿਆ? ਇਸ ਬਾਣੀ ਵਿੱਚ ਸਤਿਗੁਰਾਂ ਨੇ ਕੀ ਭਰਿਆ? ਜਦ ਤੱਕ ਇਹ ਬਾਣੀ ਮੇਰੇ ਕੰਨਾਂ ਵਿੱਚ ਪੈਂਦੀ ਹੈ ਨਾ, ਆ ਵੇਖ ਮੈਨੂੰ ਜਲੋਦਰ ਦਾ ਰੋਗ ਏ, ਮੇਰਾ ਪੇਟ ਫੁੱਲਿਆ ਪਿਆ, ਪਾਣੀ ਭਰ ਚੁੱਕਿਆ, ਬੜਾ ਮੈਂ ਤੜਫਦਾ, ਬੜੀ ਪੀੜਾ ਹੈ, ਹਾਏ ਹਾਏ ਕਰਦਾ। ਪਰ ਕਮਾਲ ਦੀ ਗੱਲ ਏ, ਜਦ ਤੱਕ ਇਹ ਬਾਣੀ, ਇਹ ਕਲਾਮਾਂ ਮੇਰੇ ਕੰਨਾਂ ਵਿੱਚ ਪੈਂਦੀਆਂ ਨੇ, ਮੈਨੂੰ ਆਪਣਾ ਰੋਗ ਭੁੱਲ ਜਾਂਦਾ ਹੈ। ਸਿੱਖਾ, ਮੇਰੇ ਤੇ ਇੱਕ ਉਪਕਾਰ ਕਰ। ਕਹਿੰਦਾ ਕੀ? ਕਹਿੰਦਾ ਇੱਕ ਮੇਰੀ ਬੇਨਤੀ ਕਬੂਲ ਕਰ, ਕੁਝ ਕੁ ਦਿਨ ਤੂੰ ਇਹ ਸੁਖਮਨੀ ਸਾਹਿਬ ਜੀ ਦਾ ਪਾਠ ਮੈਨੂੰ ਵੀ ਸੁਣਾਇਆ ਕਰ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਨੂੰ ਵੀ ਤੂੰ ਇੱਕ ਪਾਠ ਸੁਣਾਇਆ ਕਰ। ਤੇ ਮੈਨੂੰ ਪੱਕਾ ਵਿਸ਼ਵਾਸ ਏ, ਇਹ ਬਾਣੀ ਨੂੰ ਸੁਣਨ ਦੇ ਨਾਲ ਮੇਰਾ ਰੋਗ ਰਾਜੀ ਹੋ ਜਾਣਾ ਹੈ। ਹੁਣ ਸਿੱਖ ਨੂੰ ਚਾਹ ਚੜ ਗਿਆ, ਭਾਈ ਭਾਗੂ ਨੂੰ। ਦੇਖੋ, ਸ਼ਰਾਬੀ ਨੂੰ ਸ਼ਰਾਬੀ ਯਾਰ ਮਿਲ ਪੈਣ ਨਾ, ਉਹਨੂੰ ਚਾਹ ਚੜ ਜਾਂਦਾ ਹੈ। ਜੂਆ ਖੇਡਣ ਵਾਲੇ ਨੂੰ ਜੂਆ ਖੇਡਣ ਵਾਲੇ ਲੱਭ ਪੈਣ, ਉਹਨੂੰ ਚਾਹ ਚੜ ਜਾਂਦਾ ਹੈ। ਤੇ ਬਾਣੀ ਪੜਨ ਵਾਲੇ ਨੂੰ ਕਿਤੇ ਬਾਣੀ ਪੜਨ ਤੇ ਸੁਣਨ ਵਾਲਾ ਕੋਈ ਲੱਭ ਪਏ, ਉਹਨੂੰ ਵੀ ਚਾਹ ਚੜ ਜਾਂਦਾ ਹੈ। ਜੀ ਵਾਹ ਵਾਹ, ਸਤਿ ਸ੍ਰੀ ਅਕਾਲ। ਉਹਨਾਂ ਨੂੰ ਵੀ ਚਾਹ ਚੜ ਜਾਂਦਾ। ਗੁਰਮੁਖਾਂ ਨੂੰ ਸ਼ੁਕਰ ਏ, ਸ਼ੁਕਰ ਏ, ਗੁਰੂ ਦੀ ਗੱਲ ਕਰਨ ਵਾਲੇ, ਗੁਰੂ ਦੀ ਗੱਲ ਸੁਣਨ ਵਾਲੇ ਕੋਈ ਮਿਲ ਗਏ ਨੇ। ਭਾਈ ਭਾਗੂ ਨੂੰ ਚਾਹ ਚੜ ਗਿਆ। ਕਹਿੰਦਾ ਕੋਈ ਨਹੀਂ ਵਜ਼ੀਰ ਖਾਨ, ਕੱਲ ਤੋਂ ਇਹ ਪਾਠ ਮੈਂ ਤੈਨੂੰ ਸੁਣਾਇਆ ਕਰਾਂਗਾ। ਅਗਲਾ ਦਿਨ ਚੜਿਆ, ਅੰਮ੍ਰਿਤ ਵੇਲਾ, ਭਾਈ ਭਾਗੂ ਆ ਗਿਆ। ਇਹਨੇ ਬੜੀ ਸੋਹਣੀ ਵਿਸ਼ਾਈ ਕੀਤੀ ਭਾਈ ਭਾਗੂ ਦੇ ਲਈ ਕਿ ਤੂੰ ਬਾਣੀ ਸੁਣਾਉਣੀ ਹੈ। ਭਾਈ ਭਾਗੂ ਪਿਆਰ ਵਿੱਚ ਬਾਣੀ ਪੜ੍ਹਦਾ ਹੈ ਸੁਖਮਨੀ ਸਾਹਿਬ ਦੀ, ਤੇ ਵਜ਼ੀਰ ਖਾਨ ਪਿਆਰ ਵਿੱਚ ਸ਼ਰਧਾ ਦੇ ਨਾਲ ਬਾਣੀ ਨੂੰ ਸੁਣਦਾ ਹੈ। ਸੁਣਦਾ, ਪਿਆਰ ਵਿੱਚ ਬਾਣੀ ਨੂੰ ਸੁਣਦਾ ਹੈ। ਤੇ ਗੁਰੂ ਪਿਆਰਿਓ, ਜਿਉਂ-ਜਿਉਂ ਬਾਣੀ ਨੂੰ ਸੁਣਦਾ ਹੈ ਨਾ, ਤਿਉਂ-ਤਿਉਂ ਇਹਦਾ ਰੋਗ ਅੱਜ ਹੋਰ, ਕੱਲ ਹੋਰ, ਪਰਸੋਂ ਹੋਰ। ਜਿਉਂ-ਜਿਉਂ ਇਹ ਬਾਣੀ ਨੂੰ ਸੁਣਦਾ ਹੈ, ਤਿਉਂ-ਤਿਉਂ ਇਹਦਾ ਜਲੋਦਰ ਦਾ ਰੋਗ ਰਾਜੀ ਹੁੰਦਾ ਜਾ ਰਿਹਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਬਾਣੀ ਨੂੰ ਸੁਣਨ ਵਿੱਚ ਬੜੀ ਤਾਕਤ ਜੇ। ਆ ਤੁਸੀਂ ਬੈਠੇ ਹੋ ਨਾ, ਹੁਣ ਕੋਈ ਬੰਦਾ ਮੰਨ ਲਓ ਕਿਸੇ ਗਰੀਬ ਬੱਚੇ ਨੂੰ ਪੜਾਉਣਾ ਸ਼ੁਰੂ ਕਰ ਦੇਵੇ ਆਪਣੇ ਦਸਵੰਧ ਵਿੱਚੋਂ, ਕਿਸੇ ਗਰੀਬ ਬੱਚੇ ਨੂੰ ਪੜਾਇਆ, ਇੱਕ ਪੁੰਨ ਇਕੱਠਾ ਹੋ ਗਿਆ ਨਾ, ਇੱਕ ਪੁੰਨ। ਕਿੰਨੀ ਮਿਹਨਤ ਲੱਗੀ, ਆਪਣਾ ਦਸਵੰਧ ਵੀ ਦਿੱਤਾ, ਕਿੰਨੀ ਮਿਹਨਤ ਬੱਚੇ ਨੂੰ ਪੜਾਉਣ ਤੇ। ਹੁਣ ਮੰਨ ਲਓ ਕਿਸੇ ਨੰਗੇ ਦਾ ਕਿਸੇ ਨੇ ਤਨ ਕੱਜ ਦਿੱਤਾ, ਇੱਕ ਪੁੰਨ ਉਹਦੀ ਝੋਲੀ 'ਚ ਪੈ ਗਿਆ। ਇਦਾਂ ਹੀ ਹੋਇਆ ਨਾ, ਕਿਸੇ ਨੰਗੇ ਦਾ ਤਨ ਕੱਜਿਆ, ਆਪਣੇ ਕੋਲੋਂ ਬਸਤਰ ਦਾਨ ਕਰ ਦਿੱਤੇ, ਇੱਕ ਪੁੰਨ ਇਕੱਠਾ ਹੋ ਗਿਆ। ਸਰਦੀਆਂ ਜਦੋਂ ਭਰਪੂਰ ਚੱਲ ਰਹੀਆਂ ਸੀ, ਹੁਣ ਤੇ ਠੰਡ ਦਾ ਪ੍ਰਭਾਵ ਘਟ ਗਿਆ। ਹੁਣ ਸਰਦੀਆਂ ਦੇ ਵਿੱਚ ਕਈਆਂ ਨੇ ਕਿਸੇ ਨੂੰ ਕੰਬਲ ਦਾਨ ਕੀਤਾ ਹੋਵੇ ਕਿ ਬਈ ਤੈਨੂੰ ਠੰਡ ਨਾ ਲੱਗੇ, ਆ ਕੰਬਲ ਲੈ ਲੈ। ਕਈ ਭਿਖਾਰੀਆਂ ਨੂੰ ਦੇ ਦਿੰਦੇ, ਨਹੀਂ ਤਾਂ ਵੰਡਦੇ ਨੇ ਚੀਜ਼ਾਂ। ਕਿਸੇ ਨੂੰ ਤੁਸੀਂ ਕੰਬਲ ਦਾਨ ਕਰਤਾ, ਇੱਕ ਪੁੰਨ ਇਕੱਠਾ ਹੋ ਗਿਆ। ਤੇ ਕਰੋੜਾਂ ਪੁੰਨ ਇਕੱਠੇ ਕਰਨ ਲੱਗੇ ਕਿੰਨਾ ਸਮਾਂ ਲੱਗ ਜਾਏਗਾ ਦੱਸੋ?
ਇੱਕ ਇੱਕ ਪੁੰਨ ਇਕੱਠਾ ਕਰੋਗੇ, ਕਰੋੜਾਂ ਪੁੰਨ ਇਕੱਠੇ ਕਰਨੇ ਹੋਣ ਕਿੰਨਾ ਟਾਈਮ ਲੱਗੇਗਾ? ਪਰ ਮਹਾਰਾਜ ਕਹਿੰਦੇ ਆ ਤੈਨੂੰ ਮੈਂ ਕਰੋੜਾਂ ਪੁੰਨ ਹੁਣੇ ਹੀ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮਹਾਰਾਜ ਕਰੋੜਾਂ ਪੁੰਨ, ਮਹਾਰਾਜ ਕਹਿੰਦੇ ਐ ਮਿਲਣੇ, ਐ ਕਰੋੜਾਂ ਪੁੰਨ। ਮਹਾਰਾਜ ਮੈਂ ਸਮਝ ਨਹੀਂ ਪਾਇਆ ਤੁਸੀਂ ਕਹਿਣਾ ਕੀ ਚਾਹੁੰਦੇ ਹੋ। ਕਹਿੰਦੇ ਪਿਆਰਿਆ ਜੇ ਇੱਕ ਇੱਕ ਪੁੰਨ ਇਕੱਠਾ ਕਰੇਗਾ ਨਾ ਕਿੰਨਾ ਸਮਾਂ ਲੱਗ ਜਾਏਗਾ ਕਰੋੜਾਂ ਪੁੰਨ ਬਣਨ ਤੇ। ਪਰ ਇੱਕ ਚੀਜ਼ ਧਿਆਨ ਵਿੱਚ ਰੱਖ, ਤੂੰ ਸ਼ਰਧਾ ਤੇ ਭਾਵਨਾ ਦੇ ਨਾਲ ਬਹਿ ਕੇ ਗੁਰੂ ਦੀ ਬਾਣੀ ਨੂੰ ਸੁਣ। ਜੋ ਕੰਮ ਤੁਸੀਂ ਹੁਣ ਕਰ ਰਹੇ ਹੋ। ਕਹਿੰਦੇ ਤੂੰ ਸ਼ਰਧਾ ਤੇ ਭਾਵਨਾ ਦੇ ਨਾਲ ਬਹਿ ਕੇ ਗੁਰੂ ਦੀ ਬਾਣੀ ਨੂੰ ਸੁਣ। ਤੱਕੜੀ ਦੇ ਇੱਕ ਛਾਪੇ ਦੇ ਵਿੱਚ ਕਰੋੜਾਂ ਪੁੰਨ, ਤੇ ਤੱਕੜੀ ਦੇ ਦੂਜੇ ਛਾਪੇ ਦੇ ਵਿੱਚ ਪਿਆਰ ਨਾਲ ਗੁਰਬਾਣੀ ਨੂੰ ਸੁਣਨਾ। ਕਹਿੰਦੇ ਕਰੋੜਾਂ ਪੁੰਨਾਂ ਦਾ ਮਹਾਤਮ ਤੇਰੀ ਝੋਲੀ 'ਚ ਪੈ ਜਾਏਗਾ ਜੇ ਤੂੰ ਸ਼ਰਧਾ ਨਾਲ ਗੁਰੂ ਦੀ ਬਾਣੀ ਨੂੰ ਸੁਣਨ ਲੱਗ ਪਏਗਾ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਔਰ ਕੋਈ ਆਪਣੇ ਕੋਲੋਂ ਮੈਂ ਗੱਲ ਨਹੀਂ ਕਹਿ ਰਿਹਾ। ਮਹਾਰਾਜ ਕਹਿੰਦੇ ਕੋਟ ਪੁੰਨ ਸੁਣ ਹਰ ਕੀ ਬਾਣੀ। ਕੋਟ ਪੁੰਨ ਸੁਣ ਹਰ ਕੀ ਬਾਣੀ, ਕੋਟ ਫਲਾ ਗੁਰ ਤੇ ਬਿਦ ਜਾਣੀ। ਇਹ ਮੇਰੀ ਬੇਨਤੀ ਏ, ਭਾਵਨਾ ਦੇ ਨਾਲ ਬਾਣੀ ਨੂੰ ਸੁਣਨਾ ਕਰੋੜਾਂ ਪੁੰਨ ਆਪਣੀ ਝੋਲੀ 'ਚ ਪਾਉਣ ਦੇ ਬਰਾਬਰ ਹੈ। ਇਹ ਸੁਣਨ ਦਾ ਬੜਾ ਵੱਡਾ ਮਹੱਤਵ। ਇਹ ਵਜ਼ੀਰ ਖਾਂ ਰੋਜ਼ ਬਾਣੀ ਨੂੰ ਸੁਣਦਾ ਹੈ। ਮੇਰਾ ਦਿਲ ਕੀਤਾ ਜੇ ਬਾਬੇ ਨਾਨਕ ਦੇ ਪਿਆਰੇ ਮਿੱਠੜੇ ਬੋਲ ਬੋਲ ਲੋ। ਮੇਰੇ ਤੋਂ ਬਾਅਦ ਵੀਰ ਬੋਲਣ, ਤੀਜੇ ਹਿੱਸੇ 'ਚ ਬੋਲਣ ਸਾਰੀਆਂ ਭੈਣਾਂ। ਇੱਕ ਇੱਕ ਚੋਂ ਪੰਜਾਂ ਪੰਜਾਂ ਦੀ ਆਵਾਜ਼ ਆਵੇ, ਗੱਜ ਕੇ ਸਾਰੇ ਹਾਜ਼ਰੀ ਲਾਇਓ, ਕੋਈ ਰਸਨਾ ਮੰਝੀ ਨਾ ਰਹੇ। ਦੁੱਖ ਪਾਪ ਕਾ ਨਾਸ ਸੁਣੇ, ਦੁੱਖ ਪਾਪ ਕਾ ਨਾਸ, ਦੁੱਖ ਪਾਪ ਕਾ ਨਾਸ ਸੁਣੇ, ਦੁੱਖ ਪਾਪ ਕਾ ਨਾਸ, ਦੁੱਖ ਪਾਪ ਕਾ ਨਾਸ ਸੁਣੇ, ਦੁੱਖ ਪਾਪ ਕਾ ਨਾਸ। ਭੈਣਾਂ ਬੋਲੋ, ਦੁੱਖ ਪਾਪ ਕਾ ਨਾਸ। ਵੇਖੋ ਆਵਾਜ਼ ਗੁਰਮੁਖੋ ਤੁਹਾਡੀ ਵੀ ਆਈ, ਭੈਣਾਂ ਦੀ ਵੀ। ਉੱਚੀ ਬੋਲੇ ਹੋ ਤੁਸੀਂ, ਪਰ ਥੋੜਾ ਜ਼ੋਰ ਹੋਰ ਲਾਉਣਾ ਆਪਾਂ। ਇੱਕ ਇੱਕ ਚੋਂ ਪੰਜਾਂ ਪੰਜਾਂ ਦੀ ਆਵਾਜ਼ ਆਵੇ, ਮੇਰੀ ਬੇਨਤੀ ਗੱਜ ਕੇ। ਦੁੱਖ ਪਾਪ ਕਾ ਨਾਸ ਸੁਣੇ, ਦੁੱਖ ਪਾਪ ਕਾ ਨਾਸ, ਦੁੱਖ ਪਾਪ ਕਾ ਨਾਸ ਸੁਣੇ, ਦੁੱਖ ਪਾਪ ਕਾ ਨਾਸ। ਬੋਲੋ ਦੁੱਖ ਦੁੱਖ ਪਾਪ ਕਾ ਨਾਸ ਸੁਣੇ, ਦੁੱਖ ਪਾਪ ਕਾ ਨਾਸ, ਦੁੱਖ ਪਾਪ ਕਾ ਨਾਸ ਵੀਰ ਮੇਰੇ ਸੁਣਿਆ, ਦੁੱਖ ਪਾਪ ਕਾ ਨਾਸ। ਭੈਣਾ, ਦੁੱਖ ਸੁਣੇ, ਨਾਨਕ ਭਗਤਾ ਸਦਾ ਵਿਗਾਸ। ਨਾਨਕ ਭਗਤਾ ਸਦਾ ਬੋਲੋ ਵਿਗਾਸ। ਨਾਨਕ, ਨਾਨਕ ਭਗਤਾ ਸਦਾ ਵਿਗਾਸ। ਨਾਨਕ ਭਗਤਾ ਸਦਾ ਵਿਗਾਸ।
ਕੇ ਗੁਰੂ ਵਾਹਿਗੁਰੂ 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 ਦੁਖ ਪਾਪ ਕਾ ਨਾਸ ਸੁਣੇ ਦੁਖ ਪਾਪ ਕਾ ਨਾਸ ਦੁਖ ਪਾਪ ਕਾ ਨਾਸ ਸੁਣੇ ਦੁਖ ਪਾਪ ਕਾ ਨਾਸ ਬੋਲੋ ਭੈਣਾ ਦੁਖ ਸੁਣੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਧੰਨ ਬਾਬਾ ਦੀਪ ਸਿੰਘ ਸੁਣਿਓ ਇਹ ਵਜ਼ੀਰ ਖਾਂ ਜਿੱਥੇ ਭਾਈ ਭਾਗੂ ਸ਼ਰਧਾ ਦੇ ਨਾਲ ਬਾਣੀ ਸੁਣਾਉਂਦਾ ਹੈ, ਇਹ ਸੁਣਦਾ ਹੈ ਵਜ਼ੀਰ ਖਾਂ ਸ਼ਰਧਾ ਨਾਲ, ਭਾਵਨਾ ਨਾਲ। ਲੋੜ ਤੇ ਸ਼ਰਧਾ ਦੀ ਹੈ, ਲੋੜ ਤੇ ਭਾਵਨਾ ਦੀ ਹੈ। ਵੇਖੋ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਜਿਨ੍ਹਾਂ ਦੀ ਭਾਵਨਾ ਬਣ ਗਈ ਬਾਬਾ ਆਨੰਦ ਸਿੰਘ ਵਰਗਿਆਂ ਦੀ, ਉਹਨਾਂ ਨੇ ਹਿੱਕ ਤੇ ਹੱਥ ਮਾਰ ਕੇ ਕਹਿਣਾ, ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਕਿਤਾਬ ਕਹਿੰਦਾ ਹੈ, ਕੋਈ ਵਰਕੇ, ਕੋਈ ਸ਼ਾਹੀ, ਕੋਈ ਜਿਲਦ ਕਹਿੰਦਾ ਹੈ। ਕਹਿੰਦੇ ਮੇਰੀ ਰਸਨਾ ਸੜ ਜਾਵੇ ਜੇ ਕਵੇ ਕਿਤਾਬ ਹੈ। ਉਹਦੀ ਨਹੀਂ, ਕਿੱਡੀ ਨਿਮਰਤਾ। ਕਹਿੰਦੇ ਮੇਰੀ ਰਸਨਾ ਸੜ ਜਾਵੇ ਜੇ ਕਵੇ ਕਿਤਾਬ ਹੈ। ਕਹਿੰਦੇ ਕੋਈ ਮੇਰੀਆਂ ਅੱਖਾਂ ਨਾਲ ਵੇਖੋ ਤੇ ਸਹੀ, ਉਹ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਅੱਖਰ ਗੁਰੂ ਨਾਨਕ ਜੀ ਦਾ ਨੇਤਰ ਹੈ। ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਲੋੜ ਤੇ ਹੈ ਸਾਡੀ ਭਾਵਨਾ ਦੀ, ਸ਼ਰਧਾ ਦੀ। ਭਾਵਨਾ ਦੀ ਦਾਤ ਬੜੀ ਵੱਡੀ ਹੈ, ਸ਼ਰਧਾ ਦੀ ਦਾਤ ਬੜੀ ਵੱਡੀ। ਜੇ ਗੁਰੂ ਕਿਰਪਾ ਕਰਕੇ ਕਿਤੇ ਦੇਵੇ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਿੱਥੇ ਨਿਤਨੇਮ ਵਧਾਉਂਦੇ ਹੋ ਨਾ, ਜਦੋਂ ਘਰ ਦੇ ਵਿੱਚ ਕੋਈ ਪਰੇਸ਼ਾਨੀ ਆਵੇ ਉਹਦੇ ਲਈ, ਉੱਥੇ ਨਿਤਨੇਮ ਇਦਾਂ ਵੀ ਵਧਾਇਆ ਕਰੋ, ਮਹਾਰਾਜ ਮੈਂ 2 ਪਾਠ ਰੋਜ਼ ਦੇ ਵੱਧ ਕਰਾਂਗੀ ਜਾਂ ਕਰਾਂਗਾ, ਕਿਰਪਾ ਕਰੋ ਆਪਣੇ ਦਰੋਂ ਘਰੋਂ ਮੈਨੂੰ ਸ਼ਰਧਾ ਦੀ ਦਾਤ ਦੇ ਦਿਓ, ਮੈਨੂੰ ਭਾਵਨਾ ਦੀ ਦਾਤ ਦੇ ਦਿਓ। ਔਰ ਸੱਚਾਈ ਇਹ ਮਹਾਂਪੁਰਖਾਂ ਦਾ ਬਚਨ ਹਿਰਦਿਆਂ 'ਚ ਲਿਖਿਓ। ਕਹਿੰਦੇ ਦੱਸੋ ਗੁਰੂ ਨਾਨਕ ਕਿਹਦਾ, ਦੱਸੋ ਦੱਸੋ ਭਾਈ ਗੁਰੂ ਨਾਨਕ ਕਿਹਦਾ। ਤੇ ਫਿਰ ਆਪ ਹੀ ਪ੍ਰੇਮ ਦੇ ਵਿੱਚ ਕਹਿਣਾ, ਕਹਿੰਦੇ ਜਿਹੜਾ ਸ਼ਰਧਾ ਦੇ ਨਾਲ ਗੁਰੂ ਨਾਨਕ ਦਾ ਬਣ ਗਿਆ, ਗੁਰੂ ਨਾਨਕ ਉਹਦਾ। ਸਤਿ ਸ੍ਰੀ ਅਕਾਲ ਦੱਸੋ ਗੁਰੂ ਨਾਨਕ ਕਿਹਦਾ। ਕਹਿੰਦੇ ਜਿਹੜਾ ਸ਼ਰਧਾ ਨਾਲ ਗੁਰੂ ਦਾ ਬਣ ਗਿਆ, ਗੁਰੂ ਤੇ ਉਹਦਾ ਹੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਮੇਰੀ ਬੇਨਤੀ ਸੁਣਿਓ ਧਿਆਨ ਨਾਲ, 2-4 ਮਿੰਟ ਬਸ ਹੋਰ ਇਸੇ ਤਰ੍ਹਾਂ ਟਿਕਾ ਬਖਸ਼ੋ। ਕੋਈ ਵੀ ਉੱਠਣ ਦੀ ਖੇਚਲ ਨਾ ਕਰੇ, ਕਿਉਂਕਿ ਵੀ ਸੰਗਤ ਦਾ ਬਹੁਤ ਸੋਹਣਾ ਟਿਕਾਅ ਬਣਿਆ। ਜਿਹੜੇ ਪ੍ਰੇਮੀ ਰੋਜ਼ ਸੁਣਦੇ ਨੇ ਸਭ ਨੂੰ ਪਤਾ ਹੈ, ਕੋਈ ਹਿਲਜੁਲ ਨਹੀਂ ਕਰਦਾ। ਤੇ ਜੇ ਕੋਈ ਮੰਨ ਲਓ ਹਿਲਜੁਲ ਕਰਦਾ ਹੈ, ਕੋਈ ਨਵਾਂ ਪ੍ਰੇਮੀ ਹੈ, ਉਹਨਾਂ ਦੇ ਚਰਨਾਂ 'ਚ ਵੀ ਮੈਂ ਬੇਨਤੀ ਕਰਾਂਗਾ, ਬਿਲਕੁਲ ਟਿਕਾਅ ਬਖਸ਼ਿਓ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮ ਨਹੀਂ ਇਹਦਾ ਨਹੀਂ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਭਾਈ ਭਾਗੂ ਪਿਆਰ ਦੇ ਨਾਲ ਬਾਣੀ ਸੁਣਾਉਂਦਾ ਹੈ, ਵਜ਼ੀਰ ਖਾਂ ਪਿਆਰ ਦੇ ਨਾਲ ਬਾਣੀ ਸੁਣਦਾ ਹੈ। ਇਤਿਹਾਸ ਦੇ ਪੰਨਿਆਂ ਤੇ ਲਿਖਿਆ ਤਕਰੀਬਨ
40 ਕੁ ਦਿਨ ਇਹਨੇ ਪਾਠ ਸੁਣਾਇਆ ਭਾਈ ਭਾਗੂ ਨੇ। ਤੇ ਇਹ ਭਾਈ ਭਾਗੂ ਨੇ 40 ਕੁ ਦਿਨ ਪਾਠ ਸ਼ਰਧਾ ਨਾਲ ਸੁਖਮਨੀ ਸਾਹਿਬ ਦਾ ਸੁਣਾਇਆ। ਵਜ਼ੀਰ ਖਾਨ ਨੇ ਸੁਣਿਆ ਤੇ ਪਿਆਰਿਓ ਤਕਰੀਬਨ 90% ਰੋਗ ਸੁਖਮਨੀ ਸਾਹਿਬ ਦੀ ਬਾਣੀ ਨੂੰ ਸੁਣਨ ਦਾ ਸਦਕਾ ਵਜ਼ੀਰ ਖਾਨ ਦਾ ਰਾਜੀ ਹੋ ਗਿਆ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਹੋਣ ਨੂੰ ਤੇ 100% ਵੀ ਹੋ ਸਕਦਾ ਸੀ, ਪਰ 90 ਪਤਾ ਕਿਉਂ ਹੋਇਆ? ਮਹਾਰਾਜ ਨੇ ਅਗਲੀ ਵਡਿਆਈ ਦੇਣੀ ਸੀ ਆਪਣੇ ਨਾਮ ਜਪਣ ਵਾਲਿਆਂ ਨੂੰ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। 90% ਤਕਰੀਬਨ ਇਹਦਾ ਰੋਗ ਰਾਜੀ ਹੋ ਗਿਆ। ਤੇ ਇੱਕ ਭਾਈ ਭਾਗੂ ਨੂੰ ਪਤਾ ਵਜ਼ੀਰ ਖਾਨ ਕੀ ਕਹਿੰਦਾ? ਕਹਿਣ ਲੱਗਾ, ਉਹ ਪਿਆਰਿਆ, ਜਿਸ ਗੁਰੂ ਦੀ ਬਾਣੀ ਵਿੱਚ ਏਡੀ ਤਾਕਤ, ਮੇਰਾ ਰੋਗ ਇੰਨਾ ਰਾਜੀ ਹੋ ਗਿਆ। ਤੜਫਦਾ ਸਾਂ ਮੈਂ, ਕਲਪਦਾ ਸੀ ਮੈਂ, ਹਾਏ ਹਾਏ ਮੈਂ ਕਰਦਾ ਸੀ, ਪਰ ਜਿਸ ਗੁਰੂ ਦੀ ਬਾਣੀ ਦੇ ਸੁਣਨ ਨਾਲ ਮੇਰਾ ਰੋਗ ਰਾਜੀ ਹੋ ਗਿਆ, ਇੱਕ ਵਾਰੀ ਚੱਲ ਕੇ ਉਹਦੇ ਦਰਸ਼ਨ ਵੀ ਤੇ ਕਰਾ। ਹੁਣ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਨਾ, ਉਸ ਵੇਲੇ ਭਾਈ ਭਾਗੂ ਨੇ ਦੱਸਿਆ, ਮਹਾਰਾਜ ਇਦਾਂ ਬਾਣੀ ਸੁਣ ਕੇ ਇਹਦਾ ਜਲੋਦਰ ਦਾ ਰੋਗ ਰਾਜੀ ਹੋ ਗਿਆ, 90% ਫਰਕ ਪੈ ਗਿਆ, ਤੇ ਜਿਹੜਾ ਹੋਰ ਰਹਿ ਗਿਆ ਉਹ ਵੀ ਕਿਰਪਾ ਕਰ ਦਿਓ। ਗੁਰੂ ਅਰਜਨ ਦੇਵ ਪਾਤਸ਼ਾਹ ਪਤਾ ਕੀ ਕਹਿੰਦੇ? ਕਹਿੰਦੇ ਉਹ ਬਾਬਾ ਬੁੱਢਾ ਜੀ ਖਲੋਤੇ ਨੇ, ਉਹ ਹੀ ਸਭ ਕੁਝ ਕਰਨਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਉਹ ਸੇਵਾ ਕਰਾ ਰਹੇ ਨੇ ਬਾਬਾ ਬੁੱਢਾ ਜੀ, ਉਹ ਹੀ ਸਭ ਕੁਝ ਕਰਨਗੇ। ਹੁਣ ਸੁਣਿਓ ਧਿਆਨ ਨਾਲ, ਦੇਖੋ ਗੁਰ ਪਰਮੇਸ਼ਰ ਇਹ ਸਭ ਕੁਝ ਕਰ ਸਕਦਾ ਹੈ, ਸਭ ਕੁਝ ਨਿਰੰਕਾਰ ਹੈ ਗੁਰੂ। ਪਰ ਕਿੱਡੀ ਕਮਾਲ ਦੀ ਗੱਲ, ਉਹ ਨਿਰੰਕਾਰ ਦਾਤਾ ਵਡਿਆਈ ਆਪਣੇ ਨਾਮ ਜਪਣ ਵਾਲਿਆਂ ਨੂੰ ਦਿੰਦਾ ਹੈ। ਤੇ ਜਿਹੜੇ ਨਾਮ ਜਪਣ ਵਾਲੇ ਨੇ ਉਹ ਆਪਣੇ ਵੱਲ ਨਹੀਂ ਜੋੜਦੇ, ਉਹ ਫਿਰ ਗੁਰੂ ਵੱਲ ਹੀ ਤੋੜਦੇ ਨੇ। ਜਾ ਭਾਈ ਉਧਰ ਜਾ, ਉਧਰੋਂ ਹੀ ਸਾਰੀਆਂ ਬਖਸ਼ਿਸ਼ਾਂ ਮਿਲਣੀਆਂ। ਇਹ ਨਾਤਾ ਹੀ ਇਹੋ ਜਿਹਾ, ਪਿਆਰ ਦਾ ਨਾਤਾ, ਸ਼ਰਧਾ ਦਾ ਨਾਤਾ, ਆਪਣੇ ਪਨ ਦਾ ਨਾਤਾ, ਆਪਣਤ ਦਾ ਨਾਤਾ ਹੈ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਿਓ ਪੁੱਤਾਂ ਵਾਲਾ ਨਾਤਾ, ਮਿੱਤਰਾਂ ਦੋਸਤਾਂ ਵਾਲਾ ਨਾਤਾ, ਭਾਈ ਬੰਧੂ ਵਾਲਾ ਨਾਤਾ, ਇਹ ਨਾਤਾ ਹੀ ਇਹੋ ਜਿਹਾ ਹੈ। ਇਹੋ ਜਿਹਾ ਸਾਰੇ ਨਾਤੇ ਉਹਦੇ ਨਾਲ ਨੇ, ਸਾਰੇ। ਜੇ ਉਹ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ ਹੈ, ਫਿਰ ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ ਵੀ ਤੇ ਹੈ ਨਾ। ਉਹ ਯਾਰ ਵੀ ਇਹ ਸੁਣ ਯਾਰ ਹਮਾਰੇ ਸਜਣ, ਉਹ ਮਿੱਤਰ ਵੀ ਇਹ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਸਾਰੇ ਨਾਤੇ ਉਹਦੇ ਨਾਲ ਨੇ, ਸਾਰੇ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਦੇਖੋ ਕਿੱਡੀ ਪਿਆਰੀ ਗੱਲ ਕਹੀ ਭਗਤ ਸਾਹਿਬਾਨ ਨੇ ਵੀ। ਇਹ ਨਾਤਾ ਕਿਹੋ ਜਿਹਾ ਨਾਤਾ ਹੈ? ਸਿੱਧੀਆਂ ਗੱਲਾਂ ਹੁੰਦੀਆਂ, ਵਿਚੋਲਗੀ ਪਾਉਣ ਦੀ ਲੋੜ ਹੀ ਨਹੀਂ ਹੁੰਦੀ ਭਗਤ ਪਿਆਰਿਆਂ ਨੂੰ। ਕਹਿੰਦੇ ਜੋ ਹਮ ਬੰਦੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬੰਦੇ। ਕਹਿੰਦੇ ਪਰਮੇਸ਼ਰ, ਜੇ ਤੂੰ ਸਾਨੂੰ ਮੋਹ ਮਾਇਆ ਦੇ ਜਾਲ ਵਿੱਚ ਬੰਨਿਆ, ਤੂੰ ਕਿਹੜਾ ਛੁੱਟਿਆ ਹੋਇਆ? ਸਾਨੂੰ ਮੋਹ ਮਾਇਆ 'ਚ ਬੰਨਿਆ ਹੀ ਨਾ, ਤੂੰ ਕਿਹੜਾ ਛੁੱਟਿਆ? ਤੂੰ ਸਾਨੂੰ ਮੋਹ ਮਾਇਆ 'ਚ ਬੰਨਿਆ, ਅਸੀਂ ਤੈਨੂੰ ਆਪਣੇ ਪ੍ਰੇਮ ਦੇ ਜਾਲ ਵਿੱਚ ਬੰਨਿਆ, ਪ੍ਰੇਮ ਦੀ ਡੋਰ ਵਿੱਚ ਬੰਨਿਆ। ਤੇ ਪਰਮੇਸ਼ਰ ਜੀ ਇੱਕ ਗੱਲ ਸੁਣੋ, ਤੁਹਾਡਾ ਨਾਮ ਜਪ ਕੇ ਅਸੀਂ ਮੋਹ ਮਾਇਆ ਦੇ ਜਾਲ ਵਿੱਚੋਂ ਤੇ ਨਿਕਲ ਜਾਵਾਂਗੇ, ਪਰ ਜਿਹੜੀਆਂ ਅਸੀਂ ਪ੍ਰੇਮ ਦੀਆਂ ਡੋਰਾਂ ਤੁਹਾਨੂੰ ਪਾਈਆਂ ਨੇ ਨਾ, ਉਹ ਡੋਰਾਂ ਦੇ ਵਿੱਚੋਂ ਤੁਸੀਂ ਸਾਡੀ ਮਰਜ਼ੀ ਤੋਂ ਬਿਨਾਂ ਨਹੀਂ ਨਿਕਲ ਸਕਦੇ। ਜੋ ਹਮ ਬੰਦੇ मोह फास हम प्रेम बंधन तुम बंदे, अपने छूटन को जतन करो हम छूटे तुम्हारा ते। धन गुरु रामदास जी। धन गुरु रामदास। ਇਹ ਨਾਤਾ ਹੀ ਇਹੋ ਜਿਹਾ। ਗੁਰ ਪਰਮੇਸ਼ਰ ਵਡਿਆਈ ਦੇਂਦਾ ਭਗਤਾਂ ਨੂੰ, ਤੇ ਭਗਤ ਫਿਰ ਕਹਿੰਦੇ ਸਭ ਗੁਰੂ ਦੀ ਕਿਰਪਾ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਉਹ ਸਾਹਮਣੇ ਬਾਬਾ ਬੁੱਢਾ ਜੀ ਖਲੋਤੇ ਹੋਏ ਸਭ ਕੁਝ ਕਰਨਗੇ। ਹੁਣ ਬਾਬਾ ਬੁੱਢਾ ਜੀ ਨਾ ਕਾਰ ਸੇਵਾ ਕਰਾ ਰਹੇ ਸੀ, ਟੋਕਰੀ ਹੱਥ 'ਚ ਚੱਕੀ ਸੀ ਕਾਰ ਸੇਵਾ ਦੀ। ਹੁਣ ਬਾਬਾ ਬੁੱਢਾ ਜੀ ਦੇ ਕੋਲ ਆਇਆ, ਇਹ ਵਜ਼ੀਰ ਖਾਂ ਕਹਿੰਦਾ ਜੀ ਇਦਾਂ ਗੁਰੂ ਅਰਜਨ ਦੇਵ ਜੀ ਨੇ ਤੁਹਾਡੇ ਕੋਲ ਭੇਜਿਆ, ਜਿਹੜਾ ਥੋੜਾ ਬਹੁਤ ਰੋਗ ਰਹਿ ਗਿਆ ਨਾ, ਪੇਟ 'ਚ ਥੋੜਾ ਪਾਣੀ ਰਹਿ ਗਿਆ, ਮੇਰਾ ਰੋਗ ਰਾਜੀ ਹੋ ਜੇ, ਕਿਰਪਾ ਕਰੋ। ਤੇ ਬਾਬਾ ਬੁੱਢਾ ਜੀ ਕਹਿੰਦੇ ਇਹਨੂੰ ਚੈੱਕ ਤੇ ਕਰੀਏ, ਅੰਦਰੋਂ ਆਇਆ ਕਿ ਐਵੇਂ ਆਇਆ? ਤੇ ਬਾਬਾ ਜੀ ਕਹਿੰਦੇ ਐਵੇਂ ਤਾਂ ਨਾ ਚੜੀਆ, ਸਾਈਡ ਤੇ ਖਲੋ ਜਾ ਕੇ, ਹੈ ਜੀ ਸਾਨੂੰ ਜਰਾ ਸੇਵਾ ਕਰ ਲੈਂਦੇ। ਥੋੜਾ ਇਦਾਂ ਬੋਲੇ ਬਾਬਾ ਜੀ ਚੈੱਕ ਕਰਨ ਵਾਸਤੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਕਿ ਕੱਚਾ ਹੋਏਗਾ ਇਹਨੇ ਬੋਲ ਸੁਣ ਕੇ ਭੱਜ ਜਾਏਗਾ,
ਕਿ ਇੱਥੋਂ ਤੇ ਇਦਾਂ ਝਿੜਕਾਂ ਇਦਾਂ ਤਾੜਨਾ ਹੋ ਰਹੀ, ਪਰ ਮਹਾਂਪੁਰਖਾਂ ਦੀ ਤਾੜਨਾ ਨਹੀਂ, ਉਹ ਤਾਰਨਾ ਬਣ ਜਾਂਦੀ ਹੈ। ਕਮਾਈ ਵਾਲਾ ਜੇ ਕਿਸੇ ਨੂੰ ਕੋਈ ਤਾੜਨਾ ਵੀ ਕਰਦਾ ਹੈ ਨਾ, ਉਹ ਤਾੜਨਾ ਨਹੀਂ ਕਰਦਾ, ਉਹਨੂੰ ਤਾਰ ਦਿੰਦਾ ਹੈ। ਇਹ ਵਜ਼ੀਰ ਖਾਨ ਸਾਈਡ ਤੇ ਖਲੋ ਗਿਆ। ਬਾਬਾ ਬੁੱਢਾ ਜੀ ਨੇ ਵੇਖਿਆ 15-20 ਮਿੰਟ ਹੋ ਗਏ, ਗਿਆ ਨਹੀਂ, ਪੱਕਾ ਹੀ ਹੈ। ਤੇ ਸੇਵਾ ਕਰਦਿਆਂ ਪਤਾ ਕੀ ਕੀਤਾ, ਕੀ ਸੇਵਾ ਦੀ ਟੋਕਰੀ ਚੱਕੀ ਸੀ ਬਾਬਾ ਬੁੱਢਾ ਸਾਹਿਬ ਜੀ ਨੇ ਹੱਥ ਵਿੱਚ। ਉਹ ਸੇਵਾ ਕਰਦਿਆਂ ਜਿਹੜੀ ਟੋਕਰੀ ਸੀ ਨਾ, ਇਹ ਵਜ਼ੀਰ ਖਾਨ ਦੇ ਢਿੱਡ ਨੂੰ ਮਾਰੀ। ਜਦੋਂ ਢਿੱਡ ਨੂੰ ਮਾਰੀ ਨਾ ਟੋਕਰੀ, ਤੇ ਉਹ ਜਿੰਨਾ ਪਾਣੀ ਅੰਦਰ ਰਹਿ ਗਿਆ ਸੀ ਨਾ, ਭਰਿਆ ਸੀ ਜਲੋਦਰ ਦਾ ਰੋਗ, ਉਹ ਸਾਰਾ ਪਾਣੀ ਮੂੰਹ ਦੇ ਰਾਹੀਂ ਬਾਹਰ ਨਿਕਲ ਗਿਆ। ਸਤਿ ਸ੍ਰੀ ਅਕਾਲ। ਸਾਰਾ ਇਹਦਾ ਰੋਗ ਰਾਜੀ ਹੋ ਗਿਆ। ਤੇ ਜਦੋਂ ਖੁਸ਼ੀਆਂ ਲੈ ਕੇ ਤੁਰਨ ਲੱਗਾ ਨਾ, ਤੇ ਬਾਬਾ ਬੁੱਢਾ ਜੀ ਕਹਿੰਦੇ, ਉਹ ਭੋਲਿਆ ਧਿਆਨ ਰੱਖੀ, ਇਹ ਕੋਈ ਸਾਡੀ ਵਡਿਆਈ ਨਹੀਂ, ਇਹ ਕਿਰਪਾ ਵੀ ਗੁਰੂ ਅਰਜਨ ਦੇਵ ਜੀ ਦੀ ਤੇ ਸੁਖਮਨੀ ਸਾਹਿਬ ਦੀ ਬਾਣੀ ਦੀ ਹੋਈ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਮੇਰੇ ਕਹਿਣ ਦਾ ਇਸ਼ਾਰਾ ਸਮਝੋ, ਇਹ ਬੜੀ ਵੱਡੀ ਬਾਣੀ ਹੈ ਜਿਹਦਾ ਤੁਸੀਂ ਪੱਲਾ ਫੜਿਆ। ਬੜੀ ਵੱਡੀ ਬਾਣੀ ਹੈ ਜਿਹਦਾ ਤੁਸੀਂ ਲੜ ਫੜਿਆ, ਜਿਹਦਾ ਤੁਸੀਂ ਪਾਠ ਕਰਦੇ ਹੋ, ਜਿਹਦਾ ਪਾਠ ਸੁਣਦੇ ਹੋ। ਇਹ ਬਾਣੀ ਦਾ ਪਹਿਰਾ ਕਦੀ ਵੀ ਘਟਣ ਨਾ ਦੇਣਾ। ਜਿੰਨਾ ਵਧਾ ਸਕਦੇ ਹੋ ਵਧਾਇਓ, ਗੁਰੂ ਮਿਹਰ ਕਰੇ। ਦੋ ਵਡਿਆਈਆਂ ਅਸੀਂ ਟੂਕ ਮਾਤਰ ਸਮੇਂ ਦੇ ਵਿੱਚ ਸਾਂਝੀਆਂ ਕੀਤੀਆਂ ਨੇ। ਤੇ ਹੁਣ ਮੈਂ ਸਮਾਪਤੀ ਵੱਲ ਵਧਾਂ। ਕੀਰਤਨ ਭੇਟ ਜਿੰਨੀ ਤੁਸੀਂ ਮਾਇਆ ਦਿੱਤੀ ਜਾਂ ਦਿੰਦੇ ਹੋ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੀ ਅਪਾਰ ਕਿਰਪਾ ਸਦਕਾ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਤੇ ਚੱਲ ਰਿਹਾ, ਜਿੱਥੇ ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣ ਦੀ ਸੇਵਾ, ਦਾਤਾ ਬੰਦੀ ਛੋੜ ਪਬਲਿਕ ਸਕੂਲ CBSE ਸਕੂਲ ਹੈ। ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ। ਇਸ ਤੋਂ ਇਲਾਵਾ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ, ਇੱਕੋ ਛੱਤ ਥੱਲੇ ਸਾਰੇ ਇਲਾਜ ਲਾਗਤ ਮੁੱਲ ਨਾਲ ਹੁੰਦੇ ਨੇ। ਐਕਸਰੇ ਵੀ, ਅਲਟਰਾਸਾਊਂਡ ਵੀ, ਅੱਖਾਂ ਦੇ ਇਲਾਜ, ਦੰਦਾਂ ਦੇ ਇਲਾਜ, ਸਾਰੇ ਇਹ ਇਲਾਜ ਇੱਕੋ ਛੱਤ ਥੱਲੇ ਬਿਲਕੁਲ ਲਾਗਤ ਮੁੱਲ ਨਾਲ। ਇਸ ਤੋਂ ਇਲਾਵਾ ਉਸੇ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ। ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਇਹ ਗਲਤੀ ਨਹੀਂ ਕਰਨੀ, ਅਸੀਂ ਮਾਪਿਆਂ ਦਾ ਸਤਿਕਾਰ ਕਰਨਾ। ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਉਹਨਾਂ ਦੇ ਘਰਾਂ ਦੇ ਵਿੱਚ 2 ਵੇਲੇ ਦਾ ਲੰਗਰ ਟਿਫਨ ਵਿੱਚ ਪੈਕ ਕਰਕੇ ਪਹੁੰਚਾਇਆ ਜਾਂਦਾ ਹੈ, ਉਹ ਵੀ ਸੇਵਾ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2500 ਤੋਂ ਵੱਧ ਪ੍ਰੇਮੀ ਰੋਜ਼ ਲੰਗਰ ਛਕਦੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ, ਉਹਦੇ ਰਾਹੀਂ ਵੱਖ-ਵੱਖ ਥਾਵਾਂ ਤੇ ਰੋਜ਼ ਪ੍ਰਸ਼ਾਦਾ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਨਾਲ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ, ਲੜਕਿਆਂ ਦਾ ਗੁਰਮਤਿ ਦਾ 3 ਸਾਲ ਦਾ ਕੋਰਸ, ਉਹ ਵੀ ਸੇਵਾ। ਇਸ ਤੋਂ ਇਲਾਵਾ ਨਾਲ ਹੀ ਦੂਜਾ ਯੂਨਿਟ ਜਿੱਥੇ ਜੀਤ ਹੈ ਪ੍ਰਮਾਨ ਪਾਰਕ ਦੀ ਉਸਾਰੀ ਚੱਲ ਰਹੀ। ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ, ਸਰਾਂ ਬਣ ਰਹੀ, ਗੁਰਦੁਆਰਾ ਸਾਹਿਬ ਬਣ ਰਿਹਾ, ਬਾਬਾ ਦੀਪ ਸਿੰਘ ਜੀ ਦੇ ਨਾਮ ਦਾ ਵੱਡਾ ਹਾਲ ਬਣ ਰਿਹਾ। ਇਹ ਸਾਰੀ ਮਾਇਆ ਆਪ ਜੀ ਦੀ ਇਹਨਾਂ ਕਾਰਜਾਂ ਦੇ ਲਈ ਵਰਤੀ ਜਾਂਦੀ। ਜਿਨ੍ਹਾਂ ਨੇ ਹਿੱਸੇ ਪਾਏ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਤੁਹਾਨੂੰ ਸਾਰਿਆਂ ਨੂੰ ਬਰਕਤਾਂ ਪਾਉਣ। ਕੋਟਾਨ ਕੋਟ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਰਾਮਦਾਸ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਨੰਦ ਸਿੰਘ ਜੀ ਦਾ, ਸਮੂਹ ਮਹਾਂਪੁਰਖਾਂ ਦਾ, ਭਾਈ ਸਾਹਿਬ ਜੀ, ਸਾਰੀਆਂ ਰੱਬ ਰੂਪ ਸੰਗਤਾਂ ਦਾ ਜਿਨ੍ਹਾਂ ਨੇ ਬਹਿ ਕੇ ਸੀਸਾਂ ਦਿੱਤੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ,
ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ, ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਇਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ, ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ, ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਸਥਾਨ ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ।
ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਤੇ ਚੱਲ ਰਿਹਾ ਹੈ 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।